ठीक है जी। हाँ जी, सब तो पहले तो ये गल है कि पिछली वारी साडे कोल टाइम बड़ा घट सी आखिर दे उत्ते, ते जे पिछली नज़म दे बारे दे विच अगर तुहाडे ज़हन दे विच कोई सवाल है ते ओह तुसी पहले पुछ लो, फिर असीं शुरू करने हैं इहनूं। सर मैं क्वेश्चन पूछ ला जी? बिल्कुल जी, बिल्कुल बिल्कुल। ਜਿਹੜਾ ਸੀ ਨਾ ਪੁੱਠੜਾ ਤਵਾ, हूं ਲੇਖਾਂ ਦੇ ਨੇ ਪੁੱਠੜੇ ਤਵੇ, ਆਹੋ ਉਹਦਾ ਇਹ ਮਤਲਬ ਕਿ ਆਈ ਮੀਨ ਕੈਨ ਇਟ ਬੀ ਕਿ ਬਈ ਜਿੱਦਾਂ ਜਦ ਕਿ ਰੋਟੀਆਂ ਰਾਟੀਆਂ ਪੱਕ ਜਾਂਦੀਆਂ ਨੇ ਤੇ ਫਿਰ ਉਹ ਜਦ ਖਤਮ ਹੋ ਜਾਂਦਾ ਤਾਂ ਤੁਹਾਡਾ ਤਵਾ ਪੁੱਠਾ ਮਾਰ ਦਿੰਦੇ ਨੇ ਚੁੱਲ੍ਹੇ ਦੇ ਉੱਤੇ, ਦੈਟ 올ਡ ਫੈਸ਼ਨ ਚੁੱਲ੍ਹੇ ਦੇ ਉੱਤੇ। ਸੋ ਇਹਦਾ ਕਿਤੇ ਇਹ ਮਤਲਬ ਹੋ ਸਕਦਾ ਹੈ ਕਿ ਵੀ ਜਿਹੜਾ ਲੇਖਾਂ ਨੇ ਲਿਖ ਦਿੱਤਾ ਉਹ ਫਾਈਨਲ ਹੋ ਗਿਆ। ਆਹੋ ਫਾਈਨਲ ਤੇ ਹੈਗਾ, लेकिन वो पुठा है। फाइनल तो है ही है, पर पुठा तवे ਦਾ ਕੋਈ ਉਹ ਮਤਲਬ ਕਿ ਜਿਹੜਾ ਵਿਜ਼ੂਅਲ ਹੁੰਦਾ ਹੈ ਕਿ ਜਦੋਂ ਲੇਡੀਜ਼ ਮਤਲਬ ਪਿੰਡਾਂ ਪੁੰਡਾਂ 'ਚ ਮੈਂ ਆਈ ਹੈਵ ਹਰਡ ਕਿ ਵੀ ਉਹ ਪੁੱਠਾ ਕਰ ਦਿੰਦੇ ਤਵਾ, ਕਿਚਨ ਜਦ ਲੰਗਰ ਬੰਦ ਹੋ ਜਾਂਦਾ ਤੇ ਉਹਨੂੰ ਪੁੱਠਾ ਕਰ ਦਿੰਦੇ ਨੇ ਚੁੱਲ੍ਹੇ ਦੇ ਉੱਤੇ ਕਿ ਮਤਲਬ ਹੁਣ ਬੰਦ ਹੋ ਗਿਆ, ਦੈਟਸ ਇਟ, ਨੋ ਮੋਰ ਰੋਟੀ। ਆਮ ਤੌਰ ਤੇ ਇੰਜ ਮੈਂ ਨਹੀਂ ਹੁੰਦਾ ਵੇਖਿਆ। ਆਮ ਤੌਰ ਤੇ ਇਹ ਹੁੰਦਾ ਹੈ ਕਿ ਦੇਖੋ ਜਿਹੜਾ ਉਹਨੇ ਜਿਹੜੀ ਉਹਨੂੰ ਪਹਿਲੀ ਲਾਈਨ ਨਾਲ ਮਿਲਾ ਕੇ ਦੇਖੋ ਨਾ, ਆਖ ਸੁਣੀ ਖਾਏ ਟੁੱਕ ਹਿਜਰਾਂ ਦਾ ਪੱਕਿਆ, ਲੇਖਾਂ ਦੇ ਨੇ ਪੁੱਠੜੇ ਤਵੇ। ਇਹ ਜਿਹੜਾ ਟੁੱਕ ਹੈ, ਜਿਹੜਾ ਹਿਜਰ ਦਾ, ਉਹ ਟੁੱਕ ਖਾਵੇ ਜਿਹੜਾ ਪੁੱਠੇ ਤਵੇ ਤੇ ਪੱਕਿਆ ਹੈ, ਇਹ ਹਿਜਰ ਦਾ ਟੁੱਕ ਹੈ। ਇਹਦੇ ਲਿਟਲ अपना सलीस हो गई ना गल। तो लेकिन ये है कि लेख ते खुद जड़ा लेख है, लेख जेड़े ने वो ते खुद अपने आप दे विच फाइनल ने, टर्मिनल ने जी। डॉक्टर साहब जो तुसी कहा ना, मैनूं भी यही समझ लग रहा सी कि जिहड़ा आम रूटीन दा जिहड़ा नॉन हिजर दा टुक है वो ते सीधा सीधा सारे मिलता है, लेकिन जो हिजर का टुक है वो पकदे पुठे तवे ते क्योंकि अनोखा है। अच्छा चलो जी, होर कोई सवाल? जेड़ा डॉक्टर साहब जेड़ा लेखां दे पुठड़े तवे मेरे ज़हन एवं इंटरप्रिटेशन आ रही है, मैं क्या शेर हाँ कि मैनूं लगदा कि जेड़ा सीधा तवा है ओदे ते तुसी पका के खा सकते हो। मैटाफर उन्हें बनाया कि पुठड़े तवे का मतलब है कि तानू लभना नहीं कुछ। हाँ ये भी हो सकता है, ये हो सकता है। गुड वन। तवे ते कुछ तुसी हयाती दी कोई शय पका नहीं सकते, या जो भी पक्की है वो नॉर्मल नहीं होनी, क्योंकि तवा पुठा है। अच्छा चलो फिर आज दा शुरू करिए। ये पहला ਇਹਦਾ ਜਿਹੜਾ ਮੁੱਖ ਬੰਦ ਹੈ ਉਹ ਹੈ, ਸਿਖਰ ਦੁਪਹਿਰ ਸਿਰ ਤੇ ਮੇਰਾ ਢਲ ਚੱਲਿਆ ਪਰਛਾਵਾਂ, ਕਬਰਾਂ ਉਡੀਕਦੀਆਂ ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ। शिव कुमार बटालवी ਦਾ ਜਿਹੜਾ खूबी है या बुनियादी ਉਹਦੀ ਜਿਹੜੀ करैक्टरिस्टिक है कि शिव कुमार बटालवी ਜਿਹੜਾ पंजाबी ਦੀ क्लासिक है ना, ਉਹਦੇ ਵਿੱਚ बहुत रचिया होया है, बहुत ਉਹਦੇ ਵਿੱਚ ਖੁੱਭਿਆ ਹੋਇਆ ਹੈ। ਇਹ ਜਿਹੜਾ ਕਬਰਾਂ ਦਾ ਹੈਗਾ ਨਾ, ਇੱਕ ਤੇ ਤੁਹਾਨੂੰ ਜੋ ਪਿਛਲੀ ਵਾਰੀ ਵੀ ਕਿਹਾ ਸੀ ਕਿ ਤੁਸੀਂ ਦੇਖੋ ਆਪ ਹਿੰਦੂ ਹੈ ਤੇ ਹਿੰਦੂ ਤੇ ਕਬਰਾਂ ਨਹੀਂ ਬਣਾਉਂਦੇ, ਪਰ ਕਿਉਂਕਿ ਪੰਜਾਬੀ ਕਲਾਸਿਕ ਦੇ ਵਿੱਚ ਜਿਹੜਾ ਇਸ ਫਿਨਿਸ਼ਿੰਗ ਦੇ ਵਾਸਤੇ ਕਿਉਂਕਿ ਕਬਰਾਂ ਹੀ ਆਇਆ ਸੀ,
ਇਸ ਲਈ ਉਹਨੇ ਵੀ ਕਬਰਾਂ ਹੀ ਵਰਤਿਆ। ਮਤਲਬ ਉਹਨੇ ਆਪਣੀ ਜ਼ਾਤੀ ਜਿਹੜਾ ਉਹਦਾ ਰਿਲੀਜੀਅਸ ਪ੍ਰੈਫਰੈਂਸ ਜਾਂ ਜੋ ਵੀ ਸੀ, ਉਹ ਮਤਲਬ ਉਹ ਤਾਂ ਵਿਚਾਰਾ ਕਬਰ 'ਚ ਨਹੀਂ ਪਿਆ ਹੋਇਆ, ਉਹ ਤਾਂ ਉਹਨੂੰ ਸਾੜਿਆ ਗਿਆ ਹੋਏਗਾ ਵੈਸੇ ਸ਼ਿਵ ਕੁਮਾਰ ਬਟਾਲਵੀ ਨੂੰ। ਤੇ ਇੱਕ ਉਹਦੀ ਵੈਸੇ ਲਾਈਨ ਹੈਗੀ ਹੈ, ਜਦੋਂ ਫੂਕਣਗੇ ਮੈਨੂੰ। ਅੱਛਾ, ਲੇਕਿਨ ਇਹ ਹੈ ਕਿ ਇਹਦੇ ਪਿੱਛੇ ਜਿਹੜਾ ਇੱਕ ਬਹੁਤ ਵੱਡਾ ਸ਼ੇਰ ਹੈਗਾ, ਉਹ ਹੈਗਾ ਹਾਫਿਜ਼ ਬਰਖੁਰਦਾਰ ਦਾ। ਹਾਫਿਜ਼ ਬਰਖੁਰਦਾਰ ਦਾ ਸ਼ੇਰ ਹੈ, ਤੋਤੇ ਬੋਲਣ ਬਾਰ ਦੇ ਵਣੀ ਜੰਘਾਰਨ ਮੋਰ, ਤੋਤੇ ਬੋਲਣ ਬਾਰ ਦੇ ਵਣੀ ਜੰਘਾਰਨ ਮੋਰ, ਆਸ਼ਿਕ ਤੇ ਵਰਿਆਮ ਨੂੰ ਖੜੀ ਉਡੀਕੇ ਗੌਰ। ਆਸ਼ਿਕ ਨੂੰ ਤੇ ਬਹਾਦਰ ਨੂੰ ਕਬਰ, ਯਾਨੀ ਪਹਿਲੇ ਮਿਸਰੇ ਦੇ ਵਿੱਚ ਹੈ, ਤੋਤੇ ਬੋਲਣ ਬਾਰ ਦੇ ਤੋਤੇ ਬੋਲ ਰਹੇ ਨੇ, ਵਣੀ ਜੰਘਾਰਨ ਮੋਰ, ਤੇ ਵਣ ਵੀ ਇੱਕ ਦਰਖਤ ਹੁੰਦਾ ਹੈ, ਤੇ ਵਣਾਂ ਦੇ ਵਿੱਚ ਮੋਰ ਜਿਹੜੇ ਨੇ ਉਹ ਝੰਘਾਰ ਰਹੇ ਨੇ। ਤੇ ਕਹਿ ਕੀ ਰਹੇ ਨੇ? ਉਹ ਇਹ ਕਹਿ ਰਹੇ ਨੇ ਕਿ ਆਸ਼ਿਕ ਤੇ ਬਹਾਦਰ ਨੂੰ ਮੌਤ ਉਡੀਕਦੀ ਰਹਿੰਦੀ ਹੈ ਕਿ ਤੂੰ ਕਦੋਂ ਆਉਣਾ ਹੈ, ਮਤਲਬ ਤੂੰ ਛੇਤੀ ਆ ਜਾਣਾ। ਸੋ ਇਹ ਜਿਹੜੀ ਕਬਰਾਂ ਉਡੀਕਦੀਆਂ ਜਿਹੜਾ ਆਇਆ ਹੈ ਸ਼ਿਵ ਕੁਮਾਰ ਬਟਾਲਵੀ 'ਚ, ਇਹ ਤੁਸੀਂ ਇਵੇਂ ਵੇਖੋ ਕਿ ਇਹ ਵੀ ਪੰਜਾਬੀ ਕਲਾਸਿਕਸ ਦੇ ਵਿੱਚੋਂ ਹੀ ਆਇਆ ਵਾ। ਲੇਕਿਨ ਇਹਦੇ ਵਿੱਚ ਜਿਹੜਾ ਇਹ ਵੱਖਰਾ ਹੈ ਸ਼ਿਵ ਕੁਮਾਰ ਬਟਾਲਵੀ ਦਾ, ਉਹ ਇਹ ਹੈ ਕਿ ਜਿਵੇਂ ਇਹ ਮੈਂ ਸ਼ੇਰ ਪੜ੍ਹਿਆ, ਇਹ ਜਿਹੜਾ ਸਾਰਾ ਇਹ ਜਿਹੜਾ ਸ਼ੇਰੋਂ ਪੜ੍ਹਿਆ, ਆਸ਼ਿਕ ਤੇ ਵਰਿਆਮ ਨੂੰ ਖੜੀ ਉਡੀਕੇ ਗੌਰ, ਇਹਦੇ ਵਿੱਚ ਇੱਕ ਜਨਰਲਾਈਜ਼ਡ ਸੈਂਸ ਹੈ, ਆਮ ਸੈਂਸ ਹੈ ਹਰ ਆਸ਼ਿਕ ਤੇ ਹਰ ਬਹਾਦਰ ਨੂੰ। ਇੰਜੀ ਮੋਸਟਲੀ ਜਿਹੜੇ ਕਲਾਸੀਕਲ ਸ਼ਾਇਰ ਨੇ ਉਹਨਾਂ ਨੇ ਲਿਖਿਆ ਹੈ। ਲੇਕਿਨ ਇੱਥੇ ਜਿਹੜਾ ਇਹਦਾ ਫਰਕ ਹੈਗਾ ਸ਼ਿਵ ਕੁਮਾਰ ਬਟਾਲਵੀ ਦਾ, ਉਹ ਇਹ ਹੈ ਕਿ ਇਹ ਪਰਸਨਲਾਈਜ਼ਡ ਹੈ, ਮੈਨੂੰ ਉਡੀਕ ਰਹੀ ਹੈ। ਮਤਲਬ ਇੰਡੀਵਿਜੂਅਲ ਜਿਹੜਾ ਵਿਅਕਤੀ ਹੈ, ਉਹ ਕਿਵੇਂ ਫੇਸ ਕਰ ਰਿਹਾ ਹੈ ਸਾਰਾ ਕੁਝ। ਸੋ ਜਿਵੇਂ ਮੈਂ ਪਹਿਲੇ ਕਿਹਾ ਸੀ ਕਿ ਵੇਲੇ ਦੇ ਨਾਲ ਸੁਸਾਇਟੀ ਦੇ ਵਿੱਚ ਜਿਹੜੀ ਇੰਡੀਵਿਜੂਅਲ ਆਇਡੈਂਟੀਟੀ ਹੈ ਉਹ ਬਣੀ ਹੈ, ਤੇ ਉਹਦੀ ਇਜ਼ਹਾਰ ਜਿਹੜਾ ਹੈ, ਉਹਦਾ ਐਕਸਪ੍ਰੈਸ਼ਨ ਜਿਹੜਾ ਹੈ, ਉਹ ਸਾਨੂੰ ਉਹਨਾਂ ਹੀ ਕਲਾਸੀਕਲ ਥੀਮਸ ਦਾ ਇੱਕ ਪਰਸਨਲਾਈਜ਼ਡ ਜਿਹੜਾ ਐਕਸਪ੍ਰੈਸ਼ਨ ਹੈ, ਉਹ ਸਾਨੂੰ ਸ਼ਿਵ ਕੁਮਾਰ ਬਟਾਲਵੀ ਵਿੱਚ ਮਿਲਦਾ ਹੈ। ਡਾਕਟਰ ਸਾਹਿਬ ਇੱਕ ਕੁਐਸਚਨ ਪੁੱਛਾਂ ਜੀ ਥੋੜਾ ਜਿਹਾ ਇੱਥੇ? ਪੁੱਛੋ। ਇਹ ਸ਼ੇਰ ਤੇ ਬਹੁਤ ਵਧੀਆ ਤੁਸੀਂ ਜਿਹੜਾ ਸਾਨੂੰ ਸੁਣਾਇਆ ਹਾਫਿਜ਼ ਬਰਖੁਰਦਾਰ ਦਾ, ਇੱਥੋਂ ਇਹ ਸਮਝ ਸਕਦੇ ਹਾਂ ਕਿ ਆਸ਼ਿਕ ਦੀ ਔਰ ਫੌਜੀ ਜਿਹੜਾ ਉਹਦਾ ਲਾਈਫ ਸਪੈਨ ਜਿਹੜਾ ਫੌਜੀ ਨਹੀਂ ਵਰਿਆਮ ਬਹਾਦਰ, ਅੱਛਾ, ਉਹਦਾ ਜਿਹੜਾ ਲਾਈਫ ਸਪੈਨ ਹੈ ਬਹੁਤ ਹੀ ਅਨਪ੍ਰੈਡਿਕਟੇਬਲ ਹੈ ਜੀ। ਬਿਲਕੁਲ, ਕਿ ਪਤਾ ਨਹੀਂ ਕਿਸ ਟਾਈਮ ਦੇ ਉੱਤੇ ਮਰ ਜਾਣਾ। ਮੀਨ ਉਹਦੀ ਕਬਰ ਉਡੀਕ ਰਹੀ ਆ ਕਿ ਅੱਜ ਵੀ ਆਇਆ ਤੇ ਅੱਜ ਵੀ ਆਇਆ। ਬਿਲਕੁਲ, ਕਿਉਂਕਿ ਆਸ਼ਿਕ ਤੇ ਵਰਿਆਮ ਦੋਨੋਂ ਜਿਹੜੇ ਨੇ, ਬਹਾਦਰ ਤੇ ਆਸ਼ਿਕ, ਉਹਨਾਂ ਨੇ ਕਿਉਂਕਿ ਕੰਪਰੋਮਾਈਜ਼ ਨਹੀਂ ਕਰਨਾ ਹਾਲਾਤ ਨਾਲ। ਠੀਕ ਹੈ ਜੀ। ਇਸ ਵਾਸਤੇ ਕਿਉਂਕਿ ਕੰਪਰੋਮਾਈਜ਼ ਨਹੀਂ ਉਹਨਾਂ ਨੇ ਕਰਨਾ, ਇਸ ਵਾਸਤੇ ਇਹ ਲਾਜ਼ਮੀ ਹੈ ਕਿ ਉਹਨਾਂ ਨੇ ਮਰਨਾ ਹੈ। ਇਹਦਾ ਇਹ ਵੀ ਮਤਲਬ ਹੈ ਉਹਨਾਂ ਦੀ ਹਯਾਤੀ ਛੋਟੀ ਹੈ ਆਮ ਬੰਦਿਆਂ ਦੀ ਨਿਸਬਤ ਜਿਹੜੇ ਕੰਪਰੋਮਾਈਜ਼ ਕਰ ਲੈਂਦੇ। ਤੋਂ ਇਲਾਵਾ ਕਿ ਮਤਲਬ ਉਹਨਾਂ ਨੇ ਮਰਨਾ ਹੀ ਮਰਨਾ ਹੈ। ਜਿਵੇਂ ਵਾਰਿਸ ਸ਼ਾਹ ਨੇ ਵਿਖਾਇਆ ਨਾ ਤੇ ਕਿ ਹੀਰ ਤਰ੍ਹਾਂ ਜਿਹਨੇ ਮਰਨਾ ਹੀ ਮਰਨਾ ਹੈ, ਭਾਵੇਂ ਲੱਖ ਆਪਣਾ ਬਾਲਨਾਥ ਜੋਗੀ ਤੇ ਪੀਰ ਕਹਿੰਦੇ ਰਹਿਣ, ਪਰ ਉਹਨੇ ਮਰਨਾ। ਉਹ ਜਿਹੜੇ ਲੇਖ ਨੇ, ਜਿਹੜੇ ਸਮਾਜ ਨੇ ਜੋ ਕੁਝ ਲਿਖ ਛੱਡਿਆ, ਉਹਨੂੰ ਪੂਰਾ ਹੋਣਾ। ਹਾਂਜੀ, ਉਹਨਾਂ ਨੂੰ ਮਾਰਨਾ ਹੀ ਮਾਰਨਾ, ਪ੍ਰੀਡੈਸਟਿਨਡ। ਹਾਂਜੀ, ਉਹ ਸ਼ਿਵ ਦੀ ਆਪਣੀ ਵੀ ਹੈ ਨਾ ਇੱਕ, ਅਸਾਂ ਤਾਂ ਜੋਬਨ ਰੁੱਤੇ ਮਰਨਾ, ਮੁੜ ਜਾਣਾ ਅਸੀਂ ਭਰੇ ਭਰਾਏ। ਆਹੋ ਬਿਲਕੁਲ ਹੈਗੀ ਆ।
ਹੁਣ ਇਹਦੇ ਵਿੱਚ ਵੀ ਇਹੋ ਹੀ ਹੈ ਸਿਖਰ ਮਤਲਬ ਇੱਕ ਪਾਸੇ ਤੇ ਇਹ ਹੈ ਕਿ ਜਿਹੜੀ ਅੱਛਾ ਇਹ ਜਿਹੜਾ ਪਹਿਲਾ ਬੰਦ ਹੈ ਇਹਦਾ ਤੁਹਾਡੇ ਚੋਂ ਅਗਰ ਕੋਈ ਕਰਨਾ ਚਾਹੇ ਇੰਟਰਪ੍ਰੀਟੇਸ਼ਨ ਤਾਂ ਕਰਕੇ ਦੱਸੋ, ਕੋਸ਼ਿਸ਼ ਕਰੋ। डॉक्टर साहब मैंने जो समझ आई है कि जिवें इंसान की जिंदगी के 3 हिस्से होंगे ने, बचपन, जवानी ते बुढ़ापा। तो मैनू समझ इमीडिएटली ये आई है कि वो कह रहा है कि बड़ी जवानी दे विच मैं मेरे ते इन्ने गमां दे भार पै गए ने, इन्नियां मुश्किलात आ गईयां ने, इन्ने क मेरे ते मुसीबतां आ गईयां ने कि मेरा परछावां जेह्ड़ा वे ओह भी छड़ चलिया मैनू, और मैं जवानी भरी जवानी च ही खत्म हो रहा वां। ये तमाम हालात दे जित्थों मैं गुजर रहा वां। ये तो साफ ही है ना, ये तो साफ ही है ना। मतलब एक तो ਸਿਖਰ ਦੁਪਹਿਰ ਜਿਹੜੀ ਹੁੰਦੀ ਹੈ ਨਾ, ਜਿਹੜੀ ਤੁਸੀਂ ਇਹ ਸੋਚੋ ਕਿ ਜਿਹੜੀ ਸਿਖਰ ਦੁਪਹਿਰ ਹੈ ਉਸ ਵੇਲੇ ਉਹ ਵੈਸੇ ਵੀ ਮਾਰੂ ਹੁੰਦੀ ਹੈ, ਬਹੁਤ ਗਰਮੀ ਹੁੰਦੀ ਹੈ ਉਸ ਵੇਲੇ। शिखर दोपहर पिपली दे थल्ले। ਮੈਨੂੰ ਆਪਣਾ ਜਿਹੜੀ ਸਮਝ ਆ ਰਹੀ ਹੈ ਨਾ, ਇਹ ਲਾਈਨ ਜਿਹੜੀ ਹੈ ਨਾ, ਜੀ ਮੈਨੂੰ ਜਿਵੇਂ ਕਬਰਾਂ ਉਡੀਕਦੀਆਂ ਜਿਵੇਂ ਪੁੱਤਰਾਂ ਨੂੰ ਮਾਵਾਂ, ਇਹਦੇ ਪਿੱਛੇ ਨਾ ਪੂਰੀ ਇੱਕ ਹਿਸਟਰੀ ਹੈ ਪੰਜਾਬ ਦੀ। ਪੂਰਾ ਤੁਸੀਂ 20ਵੀਂ ਸਦੀ ਜਿਹੜੀ ਹੈ ਨਾ ਉਹਨੂੰ ਵੀ ਇਨਵੋਕ ਕਰੋ, ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ, ਪਾਰਟੀਸ਼ਨ। ਪੰਜਾਬੀ ਜਿਹੜੇ ਹੈ ਜਿਹੜਾ ਪੂਰਾ ਉਹਨਾਂ ਦਾ ਜਿਹੜਾ ਕਤਲਾਮ ਹੋਇਆ, ਜੰਗਾਂ 'ਚ ਗਏ ਨੇ ਪੁੱਤਰ, ਵਾਪਸ ਨਹੀਂ ਆਏ। ਮੈਨੂੰ ਲੱਗਦਾ ਉਹ ਸਾਰਾ ਦੁੱਖ ਜਿਹੜਾ ਨਾ ਉਹ ਇਹਦੇ ਵਿੱਚ ਉਹਨੇ, ਸ਼ਿਵ ਨੇ ਪੰਜਾਬ ਦਾ ਜਿਹੜੇ ਜਵਾਨ ਗੱਭਰੂਆਂ ਦਾ ਜਿਹੜਾ ਦੁੱਖ ਹੈ ਉਹ ਇਹਦੇ 'ਚ ਉਹਨੇ ਸਾਰਾ ਜਿਹੜਾ ਨਾ ਇਕੱਠਾ ਕੀਤਾ ਕਿ ਜਿਹੜਾ ਇਹਦੇ 'ਚ ਪੰਜਾਬ ਦਾ ਦੁੱਖ ਹੈਗਾ। ਫਿਰ ਉਹ ਜਿਹੜੇ ਮੂਵਮੈਂਟ ਚਲੀਆਂ, ਖਾਲਿਸਤਾਨ, ਇਹ ਉਹ ਸਾਰਾ ਉਹਦੇ ਜਿਸੇ ਬੰਦੇ ਮਰੇ, ਜਵਾਨ ਬੰਦੇ ਮਰੇ, ਹੋਰ ਬੇਸ਼ੁਮਾਰ ਇਸ ਤਰ੍ਹਾਂ ਹੈ। ਪ੍ਰਦੇਸ਼ ਚਲੇ ਗਏ ਰੋਜ਼ੀਆਂ ਕਮਾਉਣ, ਮੁੜ ਕੇ ਵਾਪਸ ਨਹੀਂ ਆਏ। ਉਹ ਸਾਰੀਆਂ ਜਿਹੜੀਆਂ ਮੈਨੂੰ ਲੱਗਦਾ ਹੈ ਗੱਭਰੂ ਜਵਾਨ ਜਿਹੜੇ ਸਨ ਪੰਜਾਬ ਦੇ, ਉਹਨਾਂ ਦਾ ਰੋਣਾ ਰੋ ਰਿਹਾ। ਉਹਦੇ 'ਚ ਇੱਕ ਚੀਜ਼ ਨਹੀਂ ਹੈ ਮੇਰਾ ਖਿਆਲ। ਜੀ ਸਹੀ ਹੈ, ਸਹੀ ਹੈ। ਹੋਰ ਕੋਈ? ਜੀ ਮਨਜ਼ੂਰ ਸਾਹਿਬ, ਮਿਕੀ ਇਹ ਸਮਝ ਅੱਛਾ ਕਿ ਜਿਸ ਤਰ੍ਹਾਂ ਮਾਵਾਂ ਨਾਲ ਪਿਆਰ ਹੋਣਾ ਉਸ ਤਰ੍ਹਾਂ ਕਬਰ ਵੀ ਉਸ ਤਰ੍ਹਾਂ ਨਹੀਂ ਕੋਈ ਚੀਜ਼ ਹੀ ਹੈ, ਕਿਉਂਕਿ ਉਹ ਉਸੇ ਤਰ੍ਹਾਂ ਇੰਤਜ਼ਾਰ ਵੀ ਕਰਨੀ ਜਿਸ ਤਰ੍ਹਾਂ ਮਾਵਾਂ ਇੰਤਜ਼ਾਰ ਕਰਨੀਆਂ। ਤੇ ਮਾਂ ਕੀ ਜਿਹੜੀ ਹੈ ਨਾ ਇਕੁਏਟ ਕੀਤਾ ਗਿਆ ਕਬਰ ਨਾਲ। ਹਾਂਜੀ ਬਿਲਕੁਲ ਬਿਲਕੁਲ। ਮਤਲਬ ਇਹ ਹੈ ਕਿ ਜਿਵੇਂ ਦੇਖੋ ਨਾ, ਜਿਹੜੀ ਗੱਲ ਹੋ ਰਹੀ ਹੈ ਉਹ ਤੇ ਹੋ ਰਹੀ ਹੈ ਕਿ ਜਿਹੜੀ ਮਾਂ ਹੈ, ਮਾਂ ਨੂੰ ਬੜਾ ਪਿਆਰ ਹੁੰਦਾ ਹੈ ਆਪਣੇ ਪੁੱਤਰ ਨਾਲ, ਜਿਸ ਕਰਕੇ ਉਹਨੂੰ ਉਡੀਕਦੀ ਹੈ। ਤੇ ਕਬਰ ਵੀ ਜਿਹੜੀ ਹੈ ਮਿੱਟੀ ਹੈ, ਉਹਨੂੰ ਆਪਣੇ ਪੁੱਤਰ ਨਾਲ ਬਹੁਤ ਪਿਆਰ ਹੈ ਜਿਹਨੂੰ ਉਡੀਕ ਰਹੀ ਹੈ। ਮੈਂ ਕਹਾਂ ਜੀ ਜੀ, ਇਹਦਾ ਮਤਲਬ ਇਹ ਹੈ ਕਿ ਵੀ ਜਿੱਦਾਂ ਕਿ ਮਾਂ ਨੂੰ ਉਡੀਕ ਹੁੰਦੀ ਹੈ, ਉਦਾਂ ਪੁੱਤਰ ਨੂੰ ਵੀ ਉਡੀਕ ਹੁੰਦੀ ਹੈ। ਤੇ ਜਿੱਦਾਂ ਇਹ ਕਹਿ ਰਿਹਾ ਮੇਰਾ ਟਲ ਚੱਲਿਆ ਪਰਛਾਵਾਂ, ਜਦ ਸਿਖਰ ਦੁਪਹਿਰ ਹੁੰਦੀ ਤੇ ਪਰਛਾਵਾਂ ਬੰਦੇ ਦਾ ਛੋਟਾ ਹੁੰਦਾ। ਬਿਲਕੁਲ ਬਿਲਕੁਲ ਸਹੀ ਗੱਲ ਕੀਤੀ ਤੁਸੀਂ। ਤੇ ਮੈਂ ਕਹਿਣਾ ਚਾਹਾਂਗਾ, ਓ ਸੌਰੀ, ਸੋ ਇਹਦਾ ਇਸ ਨਾਲ ਇਕੁਏਟ ਹੈਗਾ ਹੈ ਕਿ ਵੀ ਬੇਜ਼ਾਰੀ ਦਾ ਆਲਮ ਹੈ, ਹੀ ਇਜ਼ ਰੈਡੀ ਟੂ ਗੋ। ਇਹਦਾ ਸਾਥ ਛੱਡੀ ਜਾਂਦਾ, ਇਹਦਾ ਪਰਛਾਵਾਂ ਵੀ। ਤੇ ਇਹ ਜਿੱਦਾਂ ਉਹਨੂੰ ਉਡੀਕ ਹੈ ਕਬਰ ਨੂੰ, ਇਹਨੂੰ ਕਬਰ ਦੀ ਉਡੀਕ ਹੈ। ਗਰਮੀ ਵੀ ਅਖੀਰ ਹੈ। ਮਤਲਬ ਇਹ ਹੈ ਨਾ ਕਿ ਸਿਖਰ ਦੁਪਹਿਰੇ ਤੇ ਪਰਛਾਵਾਂ, ਜਿਵੇਂ ਬੀਬਾ ਜੀ ਨੇ ਕਿਹਾ ਉਵੇਂ ਆਮ ਤੌਰ ਤੇ ਹੁੰਦਾ ਹੀ ਨਹੀਂ ਹੈ। ਬਿਲਕੁਲ ਜਦੋਂ ਸਿਰ ਤੇ ਸੂਰਜ ਹੁੰਦਾ ਹੈ ਤੇ ਉਦੋਂ ਪਰਛਾਵਾਂ ਹੁੰਦਾ ਹੀ ਨਹੀਂ ਹੈ। ਪਰ ਇੱਥੇ ਜਿਹੜੀ ਅਚੰਭੇ ਵਾਲੀ ਗੱਲ ਹੈ
ਉਹ ਇਹ ਹੈ ਕਿ ਸਿਖਰ ਦੁਪਹਿਰ ਹੈ ਤੇ ਪਰਛਾਵਾਂ ਢਲ ਰਿਹਾ ਹੈ। ਮਤਲਬ ਵੈਸੇ ਤੇ ਜਿਹੜਾ ਦਿਨ ਹੈ ਉਹਦੇ ਵਿੱਚ ਕਈ ਸਟੇਜਸ ਆਉਂਦੀਆਂ ਨੇ। ਦਿਨ ਨੇ ਆਉਣਾ ਹੈ, ਫਿਰ ਆਪਣਾ ਤੜਕਾਣਾ ਪੈਣੀਆਂ ਨੇ, ਫਿਰ ਦੁਪਹਿਰ ਤੋਂ ਬਾਅਦ ਪਿਛਲਾ ਪੈਰ, ਜੋ ਵੀ ਹੋਣੇ ਨੇ। ਲੇਕਿਨ ਇਹ ਯਕਦਮ ਢਲ ਰਿਹਾ ਹੈ ਪਰਛਾਵਾਂ, ਯਾਨੀ ਇੱਕਦਮ ਸਿਖਰ ਦੁਪਹਿਰ ਤੋਂ ਪਰਛਾਵੇਂ ਢਲ ਕੇ ਕਬਰਾਂ 'ਚ ਜਾ ਰਹੇ। ਇਹਦੇ 'ਚ ਤੁਸੀਂ ਜਿਹੜਾ ਮੈਨੂੰ ਜਿਹੜਾ ਟਾਈਮ ਸਪੈਨ ਦੇ ਲਿਹਾਜ਼ ਨਾਲ ਜਿਹੜਾ ਮੈਨੂੰ ਖਾਸ ਗੱਲ ਲੱਗਦੀ ਹੈ ਨਾ, ਕਿ ਇੱਕ ਤਰੀਕੇ ਦੇ ਨਾਲ ਜਿਹੜਾ ਸ਼ਿਵ ਕੁਮਾਰ ਬਟਾਲਵੀ ਸੀ, ਇਹ ਉਸ ਨਸਲ ਨੂੰ ਵੀ ਰਿਪਰੈਜ਼ੈਂਟ ਕਰਦਾ ਸੀ ਜਿਹੜੀ ਨਸਲ ਕਿ ਆਜ਼ਾਦੀ ਤੋਂ ਪਹਿਲੇ ਜੰਮ ਚੁੱਕੀ ਸੀ। ਮੇਰੇ ਖਿਆਲ ਇਹ 1939 ਵਿੱਚ ਜੰਮਿਆ ਸੀ। ਕਿਉਂ ਜੀ, ਇੰਜੀ ਸੀ ਨਾ, 1939 ਚ ਜੰਮਿਆ ਸੀ ਨਾ। ਤੇ ਜਦੋਂ ਆਪਣਾ ਸੋ ਕਾਲਡ ਆਜ਼ਾਦੀ ਮਿਲੀ, ਤੁਸੀਂ ਆਮ 1936 ਆਮ ਸੋਚ ਕੇ ਦੇਖੋ, ਮੈਂ 1936 ਚ। ਸੋ ਜਦੋਂ ਸੋ ਕਾਲਡ ਆਜ਼ਾਦੀ ਮਿਲੀ ਤੇ ਉਦੋਂ 12 ਸਾਲ ਦਾ ਇਹ ਹੋ ਚੁੱਕਿਆ ਸੀਗਾ। ਤੇ 70s ਤੱਕ ਆਉਂਦਿਆਂ ਇਹ ਜਿਹੜੀ ਪੂਰੀ ਨਸਲ ਹੈ ਸਾਡੇ ਪੰਜਾਬੀਆਂ ਦੀ, ਜਿਹੜੀ ਜਵਾਨ ਹੋ ਕੇ ਤੇ ਆਪਣੀ ਪੂਰੀ ਜਵਾਨੀ ਦੇ ਉੱਤੇ ਪਹੁੰਚ ਕੇ ਢਲਣ ਦੇ ਕਰੀਬ ਹੋ ਗਈ ਸੀਗੀ, ਇਹ ਸਾਰੀ ਆਜ਼ਾਦੀ ਤੋਂ ਇਹ ਡਿਸਓਰੀਅਨ ਹੋ ਚੁੱਕੀ ਸੀਗੀ। ਇਸੇ ਵਾਸਤੇ ਤੁਸੀਂ ਦੇਖੋ ਕਿ 70s ਦੇ ਕੋਲ ਪਾਕਿਸਤਾਨ ਦੇ ਵਿੱਚ ਪੀਪਲਜ਼ ਪਾਰਟੀ ਦੀ ਮੂਵਮੈਂਟ ਚੱਲੀ ਤੇ ਈਸਟ ਪੰਜਾਬ ਦੇ ਵਿੱਚ ਨਕਸਲਵਾੜੀ ਮੂਵਮੈਂਟ ਚੱਲੀ ਲੈਫਟ ਦੀ। ਮਤਲਬ ਇਹ ਹੈ ਕਿ ਇਹ ਉਹ ਵੇਲਾ ਸੀ ਜਦੋਂ ਕਿ ਇਹ ਪੂਰੀ ਨਸਲ ਜਿਹੜੀ ਹੈ, ਇਹ ਜੋ ਵੀ ਆਜ਼ਾਦੀ ਦੇ ਨਾਂ ਦੇ ਉੱਤੇ ਕਿਹਾ ਗਿਆ ਸੀਗਾ ਕਿ ਜੋ ਮਿਲੇਗਾ, ਉਹਦੇ ਤੋਂ ਇਹ ਮਾਯੂਸ ਹੋ ਚੁੱਕੀ ਸੀਗੀ। ਮੈਨੂੰ ਇਹ ਲੱਗਦਾ ਹੈ ਕਿ ਇਹਦੀ ਬੈਕਗਰਾਉਂਡ ਦੇ ਵਿੱਚ, ਇਹ ਸ਼ਿਵ ਕੁਮਾਰ ਬਟਾਲਵੀ ਦੀ ਬੈਕਗਰਾਉਂਡ ਦੇ ਵਿੱਚ ਇਹ ਵੀ ਹੈ। ਇਸੇ ਵਾਸਤੇ ਜਿਹੜੀ ਇਹ ਪੂਰੀ ਨਸਲ ਹੈ, ਉਹ ਪੂਰੀ ਨਸਲ ਜਿਹੜੀ ਹੈ, ਉਹ ਜਦੋਂ ਸ਼ਿਵ ਕੁਮਾਰ ਬਟਾਲਵੀ ਨੂੰ ਸੁਣਦੀ ਹੈ ਤਾਂ ਉਹਨਾਂ ਨੂੰ ਉਹ ਫੜ ਲੈਂਦਾ ਹੈ, ਕਿਉਂਕਿ ਇਹ ਉਹਨਾਂ ਦਾ ਤਕਰੀਬਨ ਜ਼ਾਤੀ ਤਜਰਬਾ ਵੀ ਹੈ। ਅੱਛਾ, ਦੂਜੀ ਗੱਲ ਇਹ ਹੈ ਕਿ ਜਿਹੜੀ ਮੈਂ ਗੱਲ ਕਰ ਰਿਹਾ, ਤੁਸੀਂ ਇਹ ਕਹਿ ਸਕਦੇ ਹੋ ਕਿ ਐਵੇਂ ਵਿੱਚ ਸਿਆਸਤ ਨੂੰ ਲਿਆ ਰਹੇ ਹੋ, ਸਿਆਸੀ ਹਾਲਾਤ ਨੂੰ ਲਿਆ ਰਹੇ ਹੋ, ਪਰ ਗੱਲ ਇਹ ਹੁੰਦੀ ਹੈ ਕਿ ਜਿਹੜਾ ਵੱਡਾ ਸ਼ਾਇਰ ਹੁੰਦਾ ਨਾ, ਉਹ ਸਿਰਫ ਜ਼ਾਤੀ ਦੁੱਖ ਦੀ ਗੱਲ ਨਹੀਂ ਕਰ ਰਿਹਾ ਹੁੰਦਾ। ਅਗਰ ਉਹ ਜ਼ਾਤੀ ਦੁੱਖ ਦੀ ਗੱਲ ਕਰ ਰਿਹਾ ਹੋਵੇ ਤਾਂ ਉਹਨੂੰ ਕੋਈ ਜ਼ਿਆਦਾ ਅਪਰੀਸ਼ੀਏਟ ਨਹੀਂ ਕਰਨਗੇ। ਉਹ ਹਰ ਤਰ੍ਹਾਂ ਦੇ ਦੁੱਖ ਦੀ, ਹਰ ਚਾਰੋਂ ਪਾਸੇ ਜੋ ਦੁੱਖ ਇਨਸਾਨ ਨੂੰ ਜਿਹੜੇ ਪਾਸਿਓਂ ਵੀ ਮਿਲ ਰਹੇ ਨੇ, ਉਹਨਾਂ ਸਾਰਿਆਂ ਨੂੰ ਉਹ ਇਕੱਠਾ ਕਰਕੇ ਗੱਲ ਕਰ ਰਿਹਾ ਹੁੰਦਾ ਹੈ। ਇਸ ਵਾਸਤੇ ਮੁਖਤਲਿਫ ਰੰਗਾਂ ਤੇ ਮੁਖਤਲਿਫ ਉਮਰਾਂ ਤੇ ਮੁਖਤਲਿਫ ਜਿਨਸਾਂ ਤੇ ਮੁਖਤਲਿਫ ਜ਼ਿਲ੍ਹਿਆਂ ਤੇ ਤਹਿਸੀਲਾਂ ਤੇ ਪਿੰਡਾਂ ਦੇ ਲੋਕ ਜਿਹੜੇ ਨੇ, ਉਸ ਨਾਲ ਉਹਨੂੰ ਪਿਆਰ ਕਰਦੇ ਨੇ, ਉਸ ਸ਼ਾਇਰ ਨੂੰ। ਹਾਂਜੀ, ਅੱਛਾ ਜੀ, ਅਗਲਾ ਆ ਗਿਆ। ਜ਼ਿੰਦਗੀ ਦਾ ਥਲ ਤਪਦਾ, ਕੱਲੇ ਰੁੱਖ ਦੀ ਹੋਂਦ ਵਿੱਚ ਮੇਰੀ, ਦੁੱਖਾਂ ਵਾਲੀ ਗਹਿਰ ਚੜੀ। ਗਹਿਰ ਦਾ ਮਤਲਬ ਹੈਗਾ ਆਪਣਾ ਇਹ ਘੱਟੇ ਨੂੰ ਕਹਿੰਦੇ ਨੇ। ਘੱਟੇ ਜਿਹੜਾ ਹਨੇਰੀ ਦਾ ਹੁੰਦਾ, ਇਹਨੂੰ ਗਹਿਰ ਕਹਿੰਦੇ ਨੇ, ਕਿਉਂਕਿ ਉਹਦੇ ਨਾਲ ਜਿਹੜੀ ਵਿਜ਼ਿਬਿਲਿਟੀ ਘਟਦੀ ਹੈ। ਦੁੱਖਾਂ ਵਾਲੀ ਗਹਿਰ ਚੜੀ, ਵਗੇ ਗਮਾਂ ਵਾਲੀ ਤੇਜ਼ ਹਨੇਰੀ, ਮੈਂ ਵੀ ਕਿਹਾ ਰੁੱਖ ਚੰਦਰਾ।
ਆਪਣਾ ਸ਼ਿਵ ਕੁਮਾਰ ਬਟਾਲਵੀ ਦੀ ਤਕਰੀਬਨ ਹਰ ਨਜ਼ਮ ਦੇ ਵਿੱਚ ਚੰਦਰਾ ਜਾਂ ਚੰਦਰੀ ਜ਼ਰੂਰ ਹੁੰਦਾ ਹੈ। ਮੈਂ ਵੀ ਕਿਹਾ ਰੁੱਖ ਚੰਦਰਾ, ਮੈਂ ਵੀ ਕਿਹੜਾ ਭੈੜਾ ਜਿਹਾ ਗਰੀਬ ਰੁੱਖ ਹੈ ਜਿਹਨੂੰ ਖਾ ਗਈਆਂ ਉਹਦੀਆਂ ਛਾਂ, ਜਿਹਨੂੰ ਉਹਦੀਆਂ ਆਪਣੀਆਂ ਹੀ ਛਾਵਾਂ ਖਾ ਗਈਆਂ। ਕਬਰਾਂ ਉਡੀਕਦੀਆਂ ਮੈਨੂੰ ਜਿਉਂ ਪੁੱਤਰਾਂ ਨੂੰ ਮਾਂ। ਅੱਛਾ, ਇਸ ਬੰਦ ਦੇ ਵਿੱਚ ਕੋਈ ਲਫ਼ਜ਼ ਤੇ ਨਹੀਂ ਹੈ ਜਿਹੜਾ ਕਿਸੇ ਵੀ ਸਾਡੇ ਦੋਸਤਾਂ ਜੋ ਕਿਸੇ ਨੂੰ ਨਾ ਪਤਾ ਹੋਵੇ? ਨਹੀਂ। ਅੱਛਾ, ਹੁਣ ਇਹ ਦੇਖੋ ਕਿ ਇੱਥੇ ਜਿਹੜਾ ਜ਼ਿੰਦਗੀ ਦਾ ਥਲ ਹੈ, ਅਗੇਨ ਜਿਵੇਂ ਮੈਂ ਕਿਹਾ ਸੀ ਕਿ ਜਿਹੜਾ ਪੰਜਾਬ ਦੇ ਜਿਹੜੇ ਸਾਰੇ ਵੱਡੇ ਇਸ਼ਕ ਦੇ ਕਿੱਸੇ ਨੇ, ਉਹਨਾਂ ਵਿੱਚ ਜਾਂ ਥਲ ਹੁੰਦਾ ਤੇ ਜਾਂ ਦਰਿਆ ਹੁੰਦਾ ਹੈ। ਕਿਉਂਕਿ ਥਲ ਜਿਹੜਾ ਹੈ ਉਹਦਾ ਵੀ ਅੰਤ ਕੋਈ ਨਹੀਂ, ਤੇ ਜਿਹੜਾ ਦਰਿਆ ਹੈ ਉਹ ਵੀ ਬੰਦੇ ਦੇ ਇਮੈਜੀਨੇਸ਼ਨ, ਯਾਨੀ ਕਮ ਅਜ਼ ਕਮ ਉਸ ਵੇਲੇ ਦੇ ਬੰਦਿਆਂ ਦੇ, ਪੁਰਾਣੇ ਬੰਦਿਆਂ ਦੇ, ਜਦੋਂ ਕਿ ਅੱਜ ਤਰ੍ਹਾਂ ਦੀ ਮੂਵਮੈਂਟ ਨਹੀਂ ਸੀ, ਦਰਿਆ ਇੱਕ ਤਰ੍ਹਾਂ ਦੀ ਉਹਨਾਂ ਦੀ ਇਮੈਜੀਨੇਸ਼ਨ ਦੀ ਹੱਦ ਸੀ। ਲਿਹਾਜ਼ਾ ਥਲ ਨੂੰ ਪਾਰ ਕਰਨਾ ਜਾਂ ਦਰਿਆ ਨੂੰ ਪਾਰ ਕਰਨਾ ਉਹ ਕੋਈ ਕਰ ਸਕਦਾ ਸੀ ਜਾਂ ਕੋਈ ਕਰਦਾ ਸੀ। ਤੇ ਇਸ ਲਈ ਜਿਹੜੀ ਉਹਦਾ ਬੇਅੰਤ ਹੋਣਾ ਦੋਵਾਂ ਚੀਜ਼ਾਂ ਦਾ, ਉਹਦਾ ਇਸ਼ਕ ਦੇ ਵਿੱਚ, ਇਸ਼ਕ ਦੇ ਲੁਕੇਲ ਦੇ ਵਿੱਚ ਉਹਨਾਂ ਦੇ ਉੱਤੇ ਸਾਰੇ ਹੈਗੇ ਨੇ ਜਿੰਨੇ ਵੀ ਸਾਡੇ ਵੱਡੇ ਕਿੱਸੇ ਨੇ। ਇੱਥੇ ਹੁਣ ਇਹ ਕਹਿ ਰਿਹਾ ਹੈ ਕਿ ਜ਼ਿੰਦਗੀ ਦਾ ਥਲ ਤਪਦਾ ਇਕੱਲੇ ਰੁੱਖ ਦੀ ਹੋਂਦ ਵਿੱਚ ਮੇਰੀ। ਇਹ ਹੁਣ ਬੜਾ ਦਿਲਚਸਪ ਮਿਸਰਾ ਹੈ। ਇੱਕ ਤੇ ਇਹ ਹੈ ਕਿ ਜਿਹੜਾ ਜ਼ਿੰਦਗੀ ਦਾ ਥਲ ਹੈ, ਇੱਕ ਤੇ ਤੁਸੀਂ ਇਹਨੂੰ ਇਸ ਤਰ੍ਹਾਂ ਪੜ੍ਹ ਸਕਦੇ ਹੋ ਕਿ ਜ਼ਿੰਦਗੀ ਦੇ ਥਲ ਵਿੱਚ ਇੱਕ ਤੇ ਪਹਿਲੀ ਹੈ ਕਿ ਜ਼ਿੰਦਗੀ ਜਿਹੜੀ ਸਾਡੇ ਹੈਗੀ ਹੈ ਇਰਦ ਗਿਰਦ, ਉਹ ਥਲ ਲੱਗ ਰਹੀ ਹੈ, ਡੈਜ਼ਰਟ ਹੈ, ਡੈਜ਼ਰਟ ਵਰਗੀ ਹੈ। ਮਤਲਬ ਜ਼ਰੂਰੀ ਨਹੀਂ ਸੀ ਕਿ ਜ਼ਿੰਦਗੀ ਨੇ ਇੰਝ ਹੀ ਹੋਣਾ ਸੀ, ਪਰ ਹੈ ਵਾ ਇੰਝ। ਜਿਹੜੀ ਸ਼ਿਵ ਕੁਮਾਰ ਬਟਾਲਵੀ ਜਿਸ ਜ਼ਿੰਦਗੀ 'ਚ ਰਹਿ ਰਿਹਾ ਹੈ ਉਹ ਡੈਜ਼ਰਟ ਵਰਗੀ ਹੈ। ਇੱਕ ਤੇ ਇਹਦਾ ਮਤਲਬ ਇਹ ਹੋ ਸਕਦਾ ਹੈ ਕਿ ਜ਼ਿੰਦਗੀ ਦੇ ਥਲ ਵਿੱਚ ਮੇਰੀ ਜਿਹੜੀ ਹੋਂਦ ਹੈ ਉਹ ਇੱਕ ਇਕੱਲੇ ਰੁੱਖ ਵਰਗੀ ਹੈ। ਮਤਲਬ ਪੂਰਾ ਸੈਂਕੜਿਆਂ ਮੀਲਾਂ ਤੇ ਫੈਲਿਆ ਡੈਜ਼ਰਟ ਹੈ, ਹਜ਼ਾਰਾਂ ਮੀਲਾਂ ਤੇ ਫੈਲਿਆ ਡੈਜ਼ਰਟ ਹੈ, ਤੇ ਉਹਦੇ ਵਿੱਚ ਇੱਕ ਰੁੱਖ ਹੈ। ਇਹ ਡਾਕਟਰ ਸਾਹਿਬ ਉਹੀ ਗੱਲ ਹੈ ਕਿ ਜੋ ਮੇਰੇ ਖਿਆਲ ਬਾਬਾ ਬੁੱਲੇ ਸ਼ਾਹ ਕਹਿੰਦੇ ਕਿ ਮੈਂ ਵੀ ਇੱਕ ਗੰਧੂਲੀ ਵਿੱਚ, ਮਤਲਬ ਸਾਰੇ ਖੇਤ ਦੇ ਵਿੱਚ ਮੈਂ ਵੀ ਇੱਕ ਛੋਟੀ ਜਿਹੀ ਮੂਲੀ। ਹਾਂ, ਬਿਲਕੁਲ। ਬਾਗਾਂ ਦੇ ਵਿੱਚ ਫੁੱਲ ਜਾਏ, ਮੈਂ ਵੀ ਵਿੱਚ ਗੰਧੂਲੀ, ਮੈਂ ਵੀ ਬਹੁਤ ਮਾਮੂਲੀ ਚੀਜ਼ ਹਾਂ ਜੀ। ਇਹ ਵੀ ਹੈ, ਇਹਦਾ ਇਹ ਵੀ ਹੈ, ਜਿਹਦਾ ਦੂਸਰਾ ਇਹ ਵੀ ਹੈ ਕਿ ਜੋ ਜਿਸ ਤਰ੍ਹਾਂ ਇਹ ਜ਼ਿੰਦਗੀ ਜਿਹੜੀ ਹੈ ਇਹ ਬਜਾਏ ਹਰੇ ਖੇਤ ਹੋਣ ਦੇ ਥਲ ਹੈ, ਇਹ ਸਿਰਫ ਮੈਨੂੰ ਹੀ ਕਿਉਂ ਦਿਸ ਰਹੀ ਹੈ? ਇਕੱਲੇ ਰੁੱਖ ਦਾ ਮਤਲਬ ਹੈ ਰੁੱਖ ਜਿਹੜਾ ਹੈ ਉਹ ਤੇ ਉਸ ਡੈਡ ਡੈਜ਼ਰਟ ਦੇ ਵਿੱਚ ਇੱਕ ਜਿਉਂਦੀ ਸ਼ੈ ਹੈ ਨਾ। ਇਹਨੂੰ ਇੰਝ ਵੀ ਵੇਖੋ ਕਿ ਜਿਹੜਾ ਰੁੱਖ ਹੈ ਉਹ ਇੱਕ ਜਿਉਂਦੀ ਸ਼ੈ ਹੈ, ਔਰ ਉਹ ਕੱਲੀ ਜਿਉਂਦੀ ਸ਼ੈ ਹੈ, ਔਰ ਉਹਨੂੰ ਇਹ ਵੀ ਅਹਿਸਾਸ ਹੈ ਕਿ ਮੈਂ ਇਕੱਲਾ ਹੀ ਕਿਉਂ ਹਾਂ। ਆਪਣੇ ਇਕਲਾਪੇ ਦਾ ਵੀ ਅਹਿਸਾਸ ਹੈ। ਜ਼ਿੰਦਗੀ ਦਾ ਥਲ ਤਪ ਇੱਕ ਤੇ ਇਹਦੀ ਤਸ਼ਰੀਹ ਹੋ ਸਕਦੀ ਹੈ ਕਿ ਜ਼ਿੰਦਗੀ ਦੇ ਤਪ ਦੇ ਥਲ ਵਿੱਚ ਮੇਰੀ ਜਿਹੜੀ ਹੋਂਦ ਹੈ ਉਹ ਇੰਝ ਹੈ ਜਿਵੇਂ ਇਕੱਲਾ ਰੁੱਖ ਹੁੰਦਾ ਹੈ। ਲੇਕਿਨ ਜੇ ਇਹਨੂੰ ਤੁਸੀਂ ਬਹੁਤ ਲਿਟਲ ਪੜ੍ਹੋ ਤੇ ਫਿਰ ਹੋਰ ਤਰ੍ਹਾਂ ਇਹਨੂੰ ਤੁਹਾਨੂੰ ਸਮਝਣਾ ਪਏਗਾ ਕਿ ਇਕੱਲੇ ਰੁੱਖ ਦੀ ਹੋਂਦ ਵਿੱਚ ਮੇਰੀ ਥਲ ਹੈ।
ਯਾਨੀ ਮੇਰੀ ਹੋਂਦ ਦੇ ਵਿੱਚ ਥਲ ਹੈ। ਜਾਂ ਇਹ ਜਿਹੜਾ ਰੁੱਖ ਹੈ, ਇਹ ਜਿਹੜੇ ਇਕੱਲੇ ਹੋਣ ਦਾ ਰੁੱਖ ਹੈ, ਇਹ ਥਲ ਵਾਂਗੂ ਹੈ, ਇਹ ਕੋਈ ਆਮ ਰੁੱਖ ਨਹੀਂ ਹੈਗਾ। ਕੱਲੇ ਰੁੱਖ ਦੀ ਹੋਂਦ ਵਿੱਚ ਮੇਰੀ, ਯਾਨੀ ਕੱਲੇ ਰੁੱਖ ਦੀ ਹੋਂਦ ਵਿੱਚ ਮੇਰੀ ਹੋਂਦ ਦੀ, ਕੱਲੇ ਰੁੱਖ ਦੇ ਤੌਰ ਦੇ ਉੱਤੇ ਹੋਣ ਦੀ ਥਲ ਹੈ। ਦੁੱਖਾਂ ਵਾਲੀ ਗਹਿਰ ਚੜੀ, ਵਗੇ ਗਮਾਂ ਵਾਲੀ ਤੇਜ਼ ਹਨੇਰੀ। ਇਹ ਤੇ ਮੇਰਾ ਖਿਆਲ ਹੈ ਕਿ ਜ਼ਾਹਰ ਗੱਲ ਹੈ ਕਿ ਇਹ ਐਕਸਟਰਨਲ ਬਾਹਰ ਦੇ ਜਿਹੜੇ ਹਾਲਾਤ ਨੇ ਜੋ ਇਰਦ ਗਿਰਦ ਹੋ ਰਿਹਾ ਹੈ, ਇਹ ਉਹਨਾਂ ਵੱਲ ਇਸ਼ਾਰਾ ਹੈ ਕਿ ਉਹ ਦੁਖਾਂਤ ਵਾਲੇ ਤੇ ਗਮ ਵਾਲੇ ਨੇ। ਇਹ ਵੀ ਦੇਖੋ ਤੁਸੀਂ, ਇਹ ਬੜੀ ਬਰੀਕ ਕੰਮ ਹੁੰਦਾ ਹੈ ਕਿ ਉਹਨੇ ਪਹਿਲੀ ਲਾਈਨ ਚ ਕਿਹਾ ਦੁੱਖਾਂ ਵਾਲੀ ਗਹਿਰ ਚੜੀ, ਪਹਿਲੇ ਚ ਦੁੱਖ ਵਰਤਿਆ। ਦੁੱਖ ਜਿਹੜਾ ਹੈ ਉਹ ਥੋੜਾ ਛੋਟੀ ਚੀਜ਼ ਹੈ ਤੇ ਗਮ ਬਹੁਤ ਵੱਡੀ ਚੀਜ਼ ਹੈ। ਦੁੱਖ ਉਹ ਹੈ ਜਿਹੜਾ ਕਿ ਤੁਹਾਨੂੰ ਹਰ ਵੇਲੇ ਟੈਂਪਰਰੀ ਹੁੰਦਾ ਹੈ, ਤੇ ਗਮ ਉਹ ਹੈ ਜਿਹੜਾ ਕਿ ਬਹੁਤ ਡੂੰਘਾ ਔਰ ਬਹੁਤ ਲੰਮਾ ਹਮੇਸ਼ਾ ਲਈ ਹੁੰਦਾ ਹੈ। ਇਹ ਦੋਵੇਂ ਤਰ੍ਹਾਂ ਦੀ ਕੈਫੀਅਤਾਂ ਜਿਹੜੀਆਂ ਨੇ ਉਹ ਉਹਨਾਂ ਵਿੱਚੋਂ ਉਹ ਲੰਘ ਰਿਹਾ ਹੈ। ਮੈਂ ਵੀ ਕਿਹਾ ਰੁੱਖ ਚੰਦਰਾ, ਪਹਿਲਾ ਜਿਹੜਾ ਰੁੱਖ ਸੀ ਉਹ ਤੇ ਡੈਜ਼ਰਟ ਦੇ ਵਿੱਚ ਸੀਗਾ, ਜਾਂ ਡੈਜ਼ਰਟ ਉਹਦੇ ਵਿੱਚ ਸੀ, ਤੇ ਹੁਣ ਮੈਂ ਕਿਹੋ ਜਿਹਾ ਰੁੱਖ ਹੈ ਜਿਹਦੀਆਂ ਛਾਵਾਂ ਹੀ ਉਹਨੂੰ ਖਾ ਗਈਆਂ। ਇਹਦੀ ਤਸ਼ਰੀਹ ਕਰੋ, ਰੁੱਖ ਨੂੰ ਉਹਦੀ ਛਾਂ ਕਿਵੇਂ ਖਾ ਸਕਦਾ? ਮੇਰੇ ਖਿਆਲ ਡਾਕਟਰ ਸਾਹਿਬ ਇਹ ਕਹਿ ਸਕਦੇ ਕਿ ਤਪਦੇ ਥਲ ਦੇ ਵਿੱਚ ਜਿਹੜੇ ਰੁੱਖ ਹੁੰਦੇ ਨੇ, ਉਹਨਾਂ ਦੇ ਨਾ ਤਾਂ ਪੱਤੇ ਤੇ ਨਾ ਕੋਈ ਛਾਂ ਹੁੰਦੀ ਆ, ਤੇ ਉਹ ਮਤਲਬ ਛਾਂ ਲੈਸ ਜਿਹੜੇ ਪੇੜ ਨੇ, ਮੇਰੇ ਖਿਆਲ ਉਹੀ ਕਹਿ ਸਕਦੇ, ਉਹੀ ਖਾ ਗਈਆਂ ਉਹਨਾਂ ਨੂੰ। ਵੈਸੇ ਤੇ ਇਹ ਹੈ ਕਿ ਜਿਹੜਾ ਬਹੁਤ ਜਿਸ ਆਪਣਾ ਦੇਖੋ ਹਨੇਰੀ ਵਗ ਰਹੀ ਹੈ ਨਾ, ਹਾਂਜੀ, ਹਨੇਰੀ ਦੇ ਵਿੱਚ ਰੁੱਖ ਖੜਾ ਹੈ ਨਾ, ਤੇ ਹਨੇਰੀ ਦੇ ਵਿੱਚ ਜਿਹੜਾ ਰੁੱਖ ਖੜਾ ਹੈ ਉਹਦੀ ਛਾਂ ਉਹਨੂੰ ਖਾ ਗਈ ਹੈ ਨਾ। ਕਿਉਂਕਿ ਆਮ ਤੌਰ ਤੇ ਜੇ ਕਿਸੇ ਰੁੱਖ ਦੇ ਪੱਤੇ ਛੱਤੇ ਝਾੜ ਉਹਦੇ ਇਰਦ ਗਿਰਦ ਨਾ ਹੋਵੇ ਤੇ ਹਨੇਰੀ ਚਲੇ ਤਾਂ ਉਹਨੂੰ ਕੁਝ ਨਹੀਂ ਹੁੰਦਾ, ਕਿਉਂਕਿ ਰੈਜ਼ਿਸਟੈਂਸ ਨਹੀਂ ਨਾ ਉਹਦੀ ਹੁੰਦੀ। ਤੇ ਜੇ ਉਹਦੀ ਛਾਂ ਹੋਵੇ, ਚੰਗਾ ਛਾਂ ਵਾਲਾ ਦਰਖਤ ਹੋਵੇ, ਤੇ ਜੇ ਬਹੁਤੀ ਵੱਡੀ ਹਨੇਰੀ ਚੱਲੇ ਤੇ ਉਹ ਫਿਰ ਉਲਟ ਜਾਂਦਾ ਹੈ। ਖੈਰ ਇੱਕ ਤੇ ਇਹਦੀ ਮੈਂ ਫਿਜ਼ੀਕਲ ਜਿਹੜਾ ਨਕਸ਼ਾ ਨਾ ਉਹ ਤੁਹਾਡੇ ਸਾਹਮਣੇ ਤੁਹਾਨੂੰ ਚਾਹੁੰਦਾ ਕਿ ਤੁਸੀਂ ਇੰਜੋਏ ਕਰੋ। ਲੇਕਿਨ ਜਿਹੜਾ ਦੂਸਰੀ ਗੱਲ ਹੈ ਨਾ ਉਹ ਹੋਰ ਹੈ। ਡਾਕਟਰ ਸਾਹਿਬ ਮੈਂ ਬੋਲਾਂ ਕੁਛ? ਜੀ ਬੋਲੋ। ਡਾਕਟਰ ਸਾਹਿਬ ਜਿਹੜੀ ਤੁਸੀਂ ਪੋਲੀਟੀਕਲ ਬੈਕਗ੍ਰਾਉਂਡ ਦਿੱਤਾ ਨਾ, ਜੋ ਕਿ ਹੋ ਸਕਦਾ ਹੈ ਕਿ ਉਹਦਾ ਕਲੈਕਟਿਵ ਦੁੱਖ ਹੀ ਹੈ ਉਹਦਾ, ਕਿ ਉਹਦੀ ਬੈਕਗ੍ਰਾਉਂਡ 'ਚ ਕਹਿ ਰਿਹਾ ਕਿ ਜਿਹੜੀਆਂ ਇੰਨੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਔਰ ਜਿਨ੍ਹਾਂ ਨੇ ਸਾਨੂੰ ਇਸ ਕੁਰਬਾਨੀ ਵਾਸਤੇ ਤਿਆਰ ਕੀਤਾ, ਵੱਡੇ ਬਣ ਕੇ, ਲੀਡਰ ਬਣ ਕੇ ਕਮਿਊਨਿਟੀ ਦੇ, ਤੇ ਉਹਨਾਂ ਨੇ ਬਾਅਦ ਚੋਂ ਸਾਨੂੰ ਬਰਬਾਦ ਕਰਤਾ। ਜਿਵੇਂ ਕਿ ਇੱਥੇ ਉਹ ਕਹਿ ਰਿਹਾ ਕਿ ਮੈਂ ਵੀ ਕਿਹਾ ਰੁੱਖ ਚੰਦਰਾ ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ, ਕਿ ਉਹ ਜਿਨ੍ਹਾਂ ਨੇ ਛਾਵਾਂ ਪਹੁੰਚਾਉਣ ਦਾ ਵਾਅਦਾ ਕੀਤਾ ਸੀ ਜਨਰੇਸ਼ਨਸ ਨੂੰ, ਇੱਕ ਪੋਲੀਟੀਕਲ ਬੈਕਗ੍ਰਾਉਂਡ 'ਚ ਮੈਂ ਕਹਿ ਰਿਹਾ ਕਿ ਉਹਨਾਂ ਨੇ ਹੀ ਡਿਸੀਵ ਕਰਤਾ, ਤੇ ਉਹਨਾਂ ਨੇ ਹੀ ਛਾਵਾਂ ਨਹੀਂ ਦਿੱਤੀਆਂ ਜਿਨ੍ਹਾਂ ਨੇ ਵਾਅਦਾ ਕੀਤਾ ਸੀ ਕਿ what we are promising will be given to you. So this disillusionment ਜਿਹੜੀ ਤੁਸੀਂ ਕੀਤੀ ਗੱਲ ਕਿ disillusionment ਹੈਗੀ ਹੈ ਇਹਨੂੰ ਬਹੁਤ ਜ਼ਿਆਦਾ, ਤੇ ਉਹਦੇ ਵੱਲ ਰੈਫਰੈਂਸ ਦੇ ਰਿਹਾ ਕਿ ਕਿਸ ਤਰ੍ਹਾਂ ਇੱਕ environment of disillusion ਹੋ ਗਿਆ ਵੇ post partition। ਜੀ ਸਹੀ ਹੈ। ਇਹ ਵੀ ਹੈ। ਇਹਦਾ ਇੱਕ ਹੋਰ ਜਿਹੜੀ ਤਸ਼ਰੀਹ ਹੈ ਉਹ ਇਹ ਹੈ ਜਿਹੜੀ ਮੈਂ ਤੁਹਾਡੇ ਚੋਂ ਬਹੁਤ ਸਾਰੇ ਦੋਸਤ ਹੈ ਨੇ ਜਿਨ੍ਹਾਂ ਨੂੰ ਮੈਂ ਵਾਰਿਸ ਸ਼ਾਹ ਦੇ ਬਾਰੇ ਚ ਤਸ਼ਰੀਹ ਕੀਤੀ ਸੀ ਕਿ ਜਿਹੜਾ ਕਾਮਾ ਹੁੰਦਾ ਹੈ, ਕੰਮ ਕਰਨ ਵਾਲਾ ਹੁੰਦਾ ਹੈ ਇਨਸਾਨ ਜਿਹੜਾ, ਕਿਉਂਕਿ ਜਿਹੜੀ ਹਰ ਚੀਜ਼ ਦੇ ਵਿੱਚ ਕਦਰ ਹੈ,
ਹਰ ਚੀਜ਼ ਦੇ ਵਿੱਚ ਵੈਲਿਊ ਜਿਹੜੀ ਹੈ ਉਹ ਇਨਸਾਨ ਦੀ ਮਿਹਨਤ ਪੈਦਾ ਕਰਦੀ ਹੈ। ਇਨਸਾਨ ਦੀ ਮਿਹਨਤ ਤੋਂ ਬਗੈਰ ਜਿਹੜੀਆਂ ਨੇਚਰ ਦੀਆਂ ਚੀਜ਼ਾਂ ਨੇ ਉਹਨਾਂ ਦੀ ਕੋਈ ਬਾਜ਼ਾਰੀ ਜਾਂ ਕੋਈ ਉਹਨਾਂ ਦੀ ਵੈਲਿਊ ਨਹੀਂ ਹੁੰਦੀ। ਉਹਨਾਂ ਉੱਤੇ ਇਨਸਾਨ ਜਿਹੜਾ ਆਪਣੀ ਮਿਹਨਤ ਕਰਦਾ ਹੈ ਤੇ ਫਿਰ ਉਹਨਾਂ ਦੀ ਕੀਮਤ ਬਣਦੀ ਹੈ ਜੀ। ਤੇ ਜੇ ਕਿਉਂਕਿ ਜਿਹੜੇ ਪੈਦਾ ਕਰਨ ਦੇ ਜਿਹੜੇ ਰਿਸੋਰਸਸ ਨੇ ਉਹਨਾਂ ਉੱਤੇ ਚੰਦ ਤਗੜਿਆਂ ਲੋਕਾਂ ਨੇ ਕਬਜ਼ਾ ਕੀਤਾ ਹੁੰਦਾ ਹੈ ਹਰ ਸਾਡੀਆਂ ਸਾਰੀਆਂ ਸੁਸਾਇਟੀਆਂ 'ਚ। ਤੇ ਜਿਹੜਾ ਕੰਮ ਕਰਨ ਵਾਲਾ ਹੈ ਉਹ ਜੋ ਉਹਨਾਂ ਦੇ ਜ਼ਰਾਏ ਨੂੰ ਇਸਤੇਮਾਲ ਕਰਕੇ ਜੋ ਪੈਦਾ ਕਰਦਾ ਹੈ ਉਹਨੂੰ ਇੰਨਾ ਪੈਦਾ ਕਰਨਾ ਪੈਂਦਾ ਹੈ ਕਿ ਉਹਦੇ ਆਪਣੇ ਆਪ ਨੂੰ ਜਿੰਦਾ ਰੱਖਣ ਤੋਂ ਕਿਤੇ ਵੱਧ ਹੋਵੇ। ਮਤਲਬ ਜੇ ਉਹਦੀ ਜਿਹੜੀ ਉਹਨੇ ਸ਼ੈ ਬਣਾਈ ਜੇ ਉਹ ਬਾਜ਼ਾਰ ਵਿੱਚ $10 ਦੀ ਵਿਕੀ ਹੈ ਤੇ ਉਹਨੂੰ ਉਹਦੇ ਚੋਂ 3 ਰੁਪਏ ਮਿਲਣੇ ਨੇ ਜਾਂ 2 ਰੁਪਏ ਮਿਲਣੇ ਤੇ 7 ਰੁਪਏ ਜਾਂ 5 ਰੁਪਏ ਜਿਹੜੇ ਨੇ ਉਹ ਆਪਣਾ ਜਿਹੜੇ ਪੈਦਾਵਾਰੀ ਜ਼ਰਾਏ ਦੇ ਮਾਲਕ ਨੇ ਉਹਨਾਂ ਨੇ ਲੈ ਲੈਣੇ। ਇਹਨੂੰ ਕਹਿੰਦੇ ਨੇ ਸਰਪਲਸ ਵੈਲਿਊ। ਲੇਕਿਨ ਇਹ ਵੀ ਹੈ ਇਹ ਵੀ ਅਗਰ ਤੁਸੀਂ ਤਾਰੀਖ ਵਿੱਚ ਵੇਖੋ ਕਿ ਜਿੰਨੀ ਤੁਸੀਂ ਸਰਪਲਸ ਵੈਲਿਊ ਜਿਹੜੀ ਪੈਦਾ ਕਰਨ ਵਾਲੇ ਨੇ ਅਸਲੀ ਆਪਣੀ ਮਿਹਨਤ ਨਾਲ ਉਹ ਜਿੰਨੀ ਵੱਧ ਸਰਪਲਸ ਪੈਦਾ ਕਰਦੇ ਨੇ ਉਹਨਾਂ ਦੀ ਜਿਹੜੀ ਹਾਲਤ ਹੈ ਉਨੀ ਬੁਰੀ ਹੁੰਦੀ ਜਾਂਦੀ ਹੈ। ਉਹਨਾਂ ਦੀ ਜਿਹੜੀ ਇੰਪ੍ਰਿਜ਼ਨਮੈਂਟ ਹੈ ਉਹ ਉਨੀ ਹੀ ਵੱਧਦੀ ਜਾਂਦੀ ਹੈ ਕਿਉਂਕਿ ਜਿਹੜਾ ਉਹਨਾਂ ਦੀ ਸਰਪਲਸ ਨੂੰ ਲੈਣ ਵਾਲਾ ਹੈ ਉਹਦੀ ਤਾਕਤ ਵੱਧਦੀ ਜਾਂਦੀ ਹੈ। ਜਿੰਨੀ ਵੀ ਸਰਪਲਸ ਉਹਦੇ ਕੋਲ ਬਹੁਤੀ ਆਉਂਦੀ ਜਾਂਦੀ ਹੈ ਉਨੀ ਉਹਦੀ ਤਾਕਤ ਵੱਧਦੀ ਜਾਂਦੀ ਹੈ। ਉਹ ਤਾਕਤ ਉਨੀ ਹੀ ਜ਼ਿਆਦਾ ਉਹਦੇ ਖਿਲਾਫ ਉਹਨੂੰ ਆਪਣੇ ਕਾਬੂ 'ਚ ਰੱਖਣ ਲਈ ਇਸਤੇਮਾਲ ਕਰਦਾ ਹੈ। ਲਿਹਾਜ਼ਾ ਇਹ ਇੱਕ ਐਸਾ ਅਮਲ ਹੈ ਜਿਹਦੇ ਉੱਤੇ ਆਪਣਾ ਮੈਂ ਕਿਹਾ ਸੀ ਕਿ ਜਿਵੇਂ ਵਾਰਿਸ ਸ਼ਾਹ ਦੇ ਵਿੱਚ ਜਦੋਂ ਹੀਰ ਦਾ ਵਿਆਹ ਹੋ ਰਿਹਾ ਹੈ ਤੇ ਉਹਦੇ ਵਿੱਚ ਜਿਹੜਾ ਦਾਜ ਦਾ ਬੜਾ ਜ਼ਿਕਰ ਹੈਗਾ ਵਾਰਿਸ ਸ਼ਾਹ ਦਾ। ਉਹਦੇ ਵਿੱਚ ਬਹੁਤ ਲੰਮਾ ਚੌੜਾ ਦਾਜ ਦਿੱਤਾ ਜਾ ਰਿਹਾ ਹੀਰ ਨੂੰ ਤੇ ਵਾਰਿਸ ਸ਼ਾਹ ਉੱਥੇ ਅਜੀਬ ਇੱਕ ਲਾਈਨ ਲਿਖ ਜਾਂਦਾ ਹੈ ਕਿ ਅਸਲ ਦਾਜ ਤੇ ਰਾਂਝਾ ਸੀ ਜਿਹਨੂੰ ਦਿੱਤਾ ਜਾ ਰਿਹਾ ਸੀ ਹੀਰ ਦੇ ਵਿਆਹ ਦੇ ਵਿੱਚ। ਕਹਿ ਕੀ ਰਿਹਾ ਵਾਰਿਸ ਸ਼ਾਹ ਇਹ ਕਹਿ ਰਿਹਾ ਇਹ ਸਾਰਾ ਜਿਹੜਾ ਦਾਜ ਹੈ ਇਹ ਤੇ ਰਾਂਝੇ ਦੀ ਮਿਹਨਤ ਹੈ। ਦਿੱਤਾ ਤੇ ਰਾਂਝੇ ਨੂੰ ਜਾ ਰਿਹਾ ਹੈ। ਸੋ ਰਾਂਝੇ ਨੇ ਜੋ ਵੀ ਦਾਜ ਆਪਣੀ ਮਿਹਨਤ ਨਾਲ ਜੋ ਵੀ ਉਹਦੀ ਮਿਹਨਤ ਨਾਲ ਬਣਿਆ ਉਹ ਉਹਦੇ ਖਿਲਾਫ ਹੀ ਵਰਤਿਆ ਗਿਆ ਨਾ। ਉਹੀ ਤਾਕਤ ਉਹਦੇ ਖਿਲਾਫ ਵਰਤੀ ਗਈ ਨਾ। ਐਕਸਪਲੋਇਟੇਸ਼ਨ ਜੀ ਐਕਸਪਲੋਇਟੇਸ਼ਨ। ਹਾਂ ਕਿਉਂ ਜੀ ਗੱਲ ਸਮਝ ਤੁਹਾਡੇ ਆ ਰਹੀ ਹੈ ਕਿ ਹਾਂਜੀ ਹਾਂਜੀ ਹੋਰ ਕੋਈ ਸਰ ਇਹਨੂੰ ਜੇ ਇਹ ਸਾਰੀ ਪੋਇਮ ਨੂੰ ਆਪਾਂ ਦੇਖੀਏ ਤੇ ਜਿੱਦਾਂ ਕਹਿੰਦੇ ਸੀਗੇ ਬਾਕੀ ਦੇ ਸ਼ਾਇਰ ਪਾਸ਼ ਵਰਗੇ ਕਿ ਹੀ ਵਾਸ ਨਾਟ ਅ ਪ੍ਰੋਗਰੈਸਿਵ, ਇਹ ਤੇ ਟੋਟਲੀ ਪ੍ਰੋਗਰੈਸਿਵ ਇਹਦਾ ਇਸ਼ਾਰਾ ਹੈ ਨਾ ਇਸ ਪੋਇਮ ਦੇ ਵਿੱਚ। ਗੱਲ ਇਹ ਹੈ ਸਾਰੀ ਦੁਨੀਆ ਦਾ ਦੁਖਾਂਤ ਦੱਸਣ ਡਿਆ, ਮੁਆਸ਼ਰੇ ਦਾ ਦੁਖਾਂਤ ਦੱਸ ਰਿਹਾ। ਗੱਲ ਇਹ ਹੈ ਕਿ ਮੈਂ ਇਹੋ ਹੀ ਸਮਝਣਾ ਸ਼ਾਇਰੀ ਦੇ ਬਾਰੇ ਚ ਕਿ ਇੱਕ ਹੀ ਤਰ੍ਹਾਂ ਦੀ ਗੱਲ ਨੂੰ ਕਈ ਰੰਗਾਂ ਕਈ ਢੰਗਾਂ ਦੇ ਵਿੱਚ ਸ਼ੇਅਰ ਕੀਤਾ ਜਾ ਸਕਦਾ ਹੈ। ਪਾਸ਼ ਦਾ ਆਪਣਾ ਢੰਗ ਸੀ ਤੇ ਸ਼ਿਵ ਦਾ ਆਪਣਾ ਢੰਗ ਸੀ। ਗੱਲ ਜਿਹੜਾ ਉਹਨਾਂ ਦਾ ਅਸਰ ਹੁੰਦਾ ਹੈ ਸਾਡੇ ਦੇ ਉੱਤੇ ਉਹ ਇੱਕ ਹੀ ਹੁੰਦਾ ਹੈ। ਲੇਕਿਨ ਇਹ ਹੈ ਕਿ ਕਿਉਂਕਿ ਅਸੀਂ ਜਿਵੇਂ ਹੋਣਾ ਨਾ ਇਹਨੂੰ ਇੱਕ ਤਾਂ ਤੁਸੀਂ ਇਹ ਆਪਣਾ ਇਹਨੂੰ ਤੁਸੀਂ ਤੁਸੀਂ
ਅਗਰ ਐਂਟੀ ਸ਼ਿਵ ਕੁਮਾਰ ਬਟਾਲਵੀ ਹੋਵੋ ਤੇ ਤੁਸੀਂ ਇਹਨੂੰ ਇੰਜ ਵੀ ਪੜ੍ਹ ਸਕਦੇ ਹੋ ਕਿ ਬੰਦਾ ਸੈਲਫ ਪਿਟੀ ਦਾ ਸ਼ਿਕਾਰ ਹੈ ਤੇ ਆਪਣੇ ਮਰਨ ਨੂੰ ਵੇਚ ਰਿਹਾ ਹੈ। ਇਹ ਵੀ ਕਹਿ ਸਕਦੇ ਹੋ ਤੁਸੀਂ, ਜੇ ਤੁਸੀਂ ਰੋਮਾਂਟਿਕ ਹੈ, ਮੌਤ ਨੂੰ ਰੋਮਾਂਟਿਸਾਈਜ਼ ਕਰ ਰਿਹਾ ਹੈ ਵਗੈਰਾ ਵਗੈਰਾ। ਪਰ ਜੇ ਤੁਸੀਂ ਵਾਕਿਆ ਹੀ ਗੌਰ ਨਾਲ ਪੂਰੇ ਕਲਾਸੀਕਲ ਲਿਟਰੇਚਰ ਦੇ ਕੰਟੈਕਸਟ ਵਿੱਚ ਉਹਦੇ ਚੌਕਸੇ ਵਿੱਚ ਰੱਖ ਕੇ ਉਹਨੂੰ ਪੜ੍ਹੋਗੇ ਤੇ ਫਿਰ ਤੁਸੀਂ ਉਹਦੇ ਹੋਰ ਮਾਇਨੇ ਕੱਢੋਗੇ। ਤੇ ਇਹ ਜਿਹੜੀਆਂ ਛਾਵਾਂ ਖਾ ਜਾਂਦੀਆਂ ਨੇ, ਇਹ ਦੇਖੋ ਜਿਹੜਾ ਸਾਨੂੰ ਵੈਸੇ ਵੀ ਮਤਲਬ ਉਸ ਤੋਂ ਇਲਾਵਾ ਵੀ ਜਿਹੜਾ ਅਸੀਂ ਸਿਸਟਮ ਬਣਾਇਆ ਹੈ, ਜਿਹੜਾ ਸਾਨੂੰ ਖੁਸ਼ ਨਹੀਂ ਰਹਿਣ ਦਿੰਦਾ, ਇਹ ਅਸੀਂ ਸਿਸਟਮ ਆਪੇ ਬਣਾਇਆ ਹੈ ਨਾ, ਅਸੀਂ ਆ ਨਾ ਉਹਦੇ ਬਣਾਉਣ ਵਾਲੇ। ਤੇ ਮਤਲਬ ਇਹ ਜਿਹੜੀਆਂ ਸਿਸਟਮ ਬਣਾਉਣਾ ਜਿਹੜਾ ਉਹ ਸਮਝੋ ਕਿ ਰੁੱਖ ਲਾ ਕੇ ਛਾਂ ਲੈਣੀ ਸੀਗੀ, ਉਹ ਜਿਹੜੀ ਛਾਂ ਉਸ ਰੁੱਖ ਨੂੰ ਖਾ ਰਹੀ ਹੈ। ਇਹ ਡਾਕਟਰ ਸਾਹਿਬ ਫਿਰ ਸਰਪਲਸ ਵੈਲਿਊ ਜਿਹੜੀ ਉਹ ਛਾਂ ਹੀ ਹੈ ਨਾ, ਜਿੰਨੀ ਛਾਂ ਜ਼ਿਆਦਾ ਹੋਏਗੀ ਉਹੀ ਉਹ ਖਤਮ ਕਰੇਗੀ ਉਹਨੂੰ। ਬਿਲਕੁਲ ਉਹ ਛਾਂ ਖਾ ਰਹੀ ਹੈ ਨਾ ਉਹਨੂੰ। ਪਰ ਇਹ ਤਾਂ ਫਿਰ ਬਿਲਕੁਲ ਹੀ ਪ੍ਰੋਗਰੈਸ਼ਨ ਆਫ ਵਾਰਿਸ ਸ਼ਾਹ ਗਾਂ ਹੋ ਗਈ, ਜਿਹੜੀ ਉਹ ਰਾਂਝੇ ਦੀ ਜਿਹੜੀ ਸੀਗੀ ਮਿਹਨਤ ਉਹ ਵਿੱਚ ਹੀ ਉਹ ਦਿੱਤੀ ਜਾ ਰਹੀ ਸੀ। ਇਹ ਤੇ ਉਹਦਾ ਪ੍ਰੋਗਰੈਸ਼ਨ ਹੈ ਨਾ, ਇਹ ਡਿਫਰੈਂਟ ਉਹਦਾ ਪਹਿਲੂ ਹੈ। ਬਿਲਕੁਲ ਉਸੇ ਗੱਲ ਨੂੰ ਵਧਾਇਆ ਅੱਗੇ ਵਧਾਇਆ, ਸਮਝ ਆ ਗਈ। ਹਾਂਜੀ, ਹਿਜਰਾਂ ਚ ਸੜਦੇ ਨੇ ਸੁੱਖ ਰੋਟ ਤੇ ਸੁੱਖੀਆਂ ਰੋਟੀਆਂ ਚੂਰੀਆਂ। ਹਿਜਰ ਤੇ ਤੁਹਾਨੂੰ ਪਤਾ ਹੀ ਆ ਕੀ ਹੁੰਦਾ। ਸੁੱਖੇ ਰੋਟ ਯਾਨੀ ਜਿਹੜੀਆਂ ਕੁੜੀਆਂ ਨੇ ਉਹ ਮਜ਼ਾਰਾਂ ਦੇ ਉੱਤੇ, ਦਰਗਾਹਾਂ ਦੇ ਉੱਤੇ ਆਪਣੇ ਪਿਆਰੇ ਨੂੰ ਮਿਲਣ ਲਈ ਰੋਟੀਆਂ ਤੇ ਚੂੜੀਆਂ ਸੁੱਖਦੀਆਂ ਨੇ। ਸੁੱਖ ਦਾ ਤਾਂ ਤੁਹਾਨੂੰ ਪਤਾ ਨਾ ਕੀ ਹੁੰਦਾ ਹੈ। ਹਾਂਜੀ, ਨਹੀਂ ਡਾਕਟਰ ਸਾਹਿਬ ਸਮਝਾ ਬੀਬਾ ਜੀ ਇਹਨਾਂ ਨੂੰ। ਸੁਖਣਾ ਏਦਾਂ ਹੁੰਦੀ ਹੈ ਕਿ ਤੁਸੀਂ ਏਦਾਂ ਪ੍ਰਣ ਯੂ ਪ੍ਰੋਮਿਸ ਕੇ ਵੀ ਤੁਸੀਂ ਮੈਂ ਤੁਹਾਨੂੰ ਨਜ਼ਰਾਨਾ ਦਿੰਨੇ ਅਸੀਂ ਤੇ ਫॉर ਟੂ ਗੈਟ ਸਮਥਿੰਗ ਬੈਕ। ਜਿੱਦਾਂ ਕਿ ਤੁਸੀਂ ਮੇਰੇ ਚਾਹਣ ਵਾਲੇ ਨੂੰ ਮੈਨੂੰ ਮਿਲਾ ਦਿਓ, ਮੈਂ ਤੁਹਾਡੀ ਮਜ਼ਾਰ ਤੇ ਆ ਕੇ ਚਾਦਰ ਚੜਾਉਂਗੀ ਜਾਂ ਰੋਟੀਆਂ ਚੜਾਉਂਗੀ ਜਾਂ ਖੀਰ ਚੜਾਉਂਗੀ। ਡਾਕਟਰ ਸਾਹਿਬ ਮੰਨਤ ਮੰਨਣਾ। ਠੀਕ ਮੰਨਤ ਮੰਨਣਾ, ਰਾਈਟ। ਠੀਕ ਥੈਂਕ ਯੂ। ਸੁਖਣਾ ਕਹਿੰਦੇ ਨੇ ਸਾਡੇ। ਮੈਂ ਸੁਖਣਾ ਸੁਖੀ ਹੋਈ ਹੈ। ਅੱਛਾ ਮੈਂ ਅੱਛਾ ਸੁਖਿਆ ਹੋਏ। ਅੱਛਾ ਸੁਖਣਾ। ਸੁੱਖੇ ਰੋਟ ਤੇ ਸੁਖੀਆਂ ਚੂਰੀਆਂ, ਇਹ ਜਿਹੜੀਆਂ ਸੁਖੀਆਂ ਚੂਰੀਆਂ ਤੇ ਸੁੱਖੇ ਜਿਹੜੇ ਰੋਟ ਨੇ ਇਹ ਹਿਜਰਾਂ ਚ ਸੜ ਰਹੇ ਨੇ। ਮਤਲਬ ਇਹਨਾਂ ਦੀ ਕਿਸਮਤ ਦੇ ਵਿੱਚ ਨਹੀਂ ਹੈ ਕਿ ਚੜਾਏ ਜਾਣ, ਇਹ ਜੁਦਾਈ ਵਿੱਚ ਹੀ ਸੜੀ ਜਾ ਰਹੇ ਨੇ। ਕਿਉਂਕਿ ਨਾ ਜਿਹਦੇ ਲਈ ਸੁਖੀ ਗਈ ਹੈ ਨਾ ਉੱਥੇ ਪਹੁੰਚੇ, ਨਾ ਉਹ ਆਇਆ, ਨਾ ਉਹਨੂੰ ਮਿਲੇ, ਨਾ ਉਹਦੇ ਨਾਲ ਵਸਾਲ ਹੋਇਆ। ਤੇ ਇਹ ਰੋਟੀਆਂ ਤੇ ਚੂਰੀਆਂ, ਰੋਟ ਤੇ ਚੂਰੀਆਂ ਜਿਹੜੀਆਂ ਇਹ ਹਿਜਰ 'ਚ ਹੀ ਸੜਦੀਆਂ ਜਾ ਰਹੀਆਂ, ਆਪਣੇ ਆਪ ਵਿੱਚ ਹੀ ਸੜਦੀਆਂ ਜਾ ਰਹੀਆਂ। ਉਮਰਾਂ ਤਾਂ ਮੁੱਕ ਚਲੀਆਂ ਪਰ ਮੁੱਕੀਆਂ ਨਾ ਤੇਰੀਆਂ ਵੇ ਦੂਰੀਆਂ। ਉਮਰਾਂ ਇਹ ਤੇ ਸਾਫ਼ ਹੀ ਤੁਹਾਨੂੰ ਪਤਾ ਇਹਦਾ ਕੋਈ ਖਾਸ ਕਿ ਹੁਣ ਤੇ ਸੁੱਖੇ ਰੋਟੇ ਤੇ ਸੁੱਖੀਆਂ ਚੂਰੀਆਂ ਤੇ ਸੜ ਗਈਆਂ ਨੇ ਤੇ ਹੁਣ ਉਮਰਾਂ ਵੀ ਮੁੱਕ ਚਲੀਆਂ ਨੇ। ਤੁਸੀਂ ਉਹਨੂੰ ਇਮੈਜੀਨੇਸ਼ਨ 'ਚ ਵੀ ਨਾਲ ਲਿਆਓ ਨਾ। ਮੇਰੇ ਰਾਜੇ ਝੂਠ ਬੋਲਿਆ ਮੇਰੇ ਨਾਲ ਚੰਦਰਿਆ ਕੰਮ। ਇਹ ਉਹ ਗੱਲ ਹੈ। ਇਹ ਦੇਖੋ ਸੁੱਖੀਆਂ ਰੋਟੀਆਂ ਤੇ ਸੁੱਖੀਆਂ ਚੂਰੀਆਂ ਜਿਹੜੀਆਂ ਨੇ ਇਹ ਇਹਨਾਂ ਤੋਂ ਇਹ ਰਮਜ਼ ਹੈਗੀ ਹੈ ਜਿਹੜੀ ਸਪਿਰਿਚੁਅਲ ਤੇ ਜਿਹੜੇ ਰਿਲੀਜੀਅਸ ਲੋਕ ਨੇ ਉਹਨਾਂ ਨੇ ਜਿਹੜੀਆਂ ਉਮੀਦਾਂ ਦਿਵਾਉਂਦੇ ਨੇ ਸੁਸਾਇਟੀ ਨੂੰ, ਬੰਦੇ ਨੂੰ, ਜਾਂ ਮਜ਼ਹਬ ਔਰ ਸੋ ਕਾਲਡ ਸਪਿਰਿਚੁਅਲਿਟੀ ਜਿਹੜੀ ਹੈ
ਉਹ ਜਿਹੜੀ ਉਮੀਦ ਦਿਵਾਉਂਦੀ ਹੈ ਬੰਦੇ ਨੂੰ ਕਿ ਤੇਰੀ ਨਿਜਾਤ ਹੋ ਜਾਏਗੀ, ਤੇਰਾ ਵਿਸਾਲ ਹੋ ਜਾਏਗਾ, ਤੈਨੂੰ ਖੁਸ਼ੀ ਮਿਲ ਜਾਏਗੀ। ਠੀਕ। ਡਾਕਟਰ ਸਾਹਿਬ ਇਹ ਵੀ ਹੈ ਕਿ ਜਿਹੜੇ ਕਾਵਾਂ ਨੂੰ ਬੁਲਾਉਣੇ ਲਈ ਚੂਰੀਆਂ ਲੋਕੀ ਪਾਉਂਦੇ ਨੇ ਕਿ ਕਾਂ ਆਉਣ ਤੇ ਸਾਡੇ ਮਿਲਣ ਵਾਲੇ ਬੰਦੇ ਜਿਹੜੇ ਉਹ ਲਿਆਉਣਗੇ ਕਾਵਾਂ ਦੇ ਵਿੱਚ, ਨਾਲੇ ਵੀ ਕਨੈਕਸ਼ਨ ਥੋੜਾ ਜਿਹਾ। ਠੀਕ। ਪਰ ਕਾਵਾਂ ਨੂੰ ਚੂਰੀਆਂ ਪਾਉਣੀਆਂ। ਹਾਂ, ਇੱਥੇ ਤੇ ਇਹ ਹੈ ਕਿ ਮੇਰੇ ਨਾਲ ਇਨੀ ਇੱਥੇ ਤੇ ਇਹ ਹੈ ਕਿ ਜਿਹੜੇ ਚੂਰੀਆਂ ਤੇ ਟੁੱਕ ਸਨ ਉਹ ਤੇ ਹਿਜਰਾਂ 'ਚ ਸੜ ਗਏ ਨੇ ਤੇ ਕਾਂ ਝੂਠ ਬੋਲਦੇ ਰਹੇ ਨੇ। ਇੰਜੀ ਹੈ ਨਾ? ਹਾਂਜੀ, ਮੰਜ਼ਰ ਤੇ ਉਹੀ ਹੈ ਨਾ। ਮੈਨੂੰ ਇਹ ਲੱਗ ਰਿਹਾ ਸੀਗਾ ਕਿ ਟੁੱਕ ਕਾਂ ਖਾ ਗਏ ਝੂਠ ਬੋਲ ਕੇ, ਤਾਂ ਗੱਲ ਕੁਝ ਬਣੀ ਨਹੀਂ ਬਾਅਦ ਦੇ ਵਿੱਚ। ਨਹੀਂ, ਮਤਲਬ ਉਹ ਤੁਸੀਂ ਤੁਹਾਡੀ ਜਿਵੇਂ ਇਮੇਜਿਨੇਸ਼ਨ 'ਚ ਆਉਂਦਾ ਕਰ ਲਓ, ਪਰ ਜਿਵੇਂ ਟੈਕਸਟ ਹੈ ਅਸੀਂ ਉਹਦੇ ਮੁਤਾਬਕ ਅਗਰ ਦੇਖੀਏ, ਰੱਜ ਰੱਜ ਝੂਠ ਬੋਲਿਆ ਮੇਰੇ ਨਾਲ ਚੰਦਰਿਆਂ ਕਾਵਾਂ, ਇਹ ਜਿੰਨੀ ਵੀ ਸਟੇਟਸ ਕੋ ਦੀ ਸਪਿਰਿਚੁਅਲ ਤੇ ਰਿਲੀਜੀਅਸ ਤੇ ਜਿੰਨੀ ਵੀ ਸਾਰੀ ਜਿਹੜੀ ਐਸਟੈਬਲਿਸ਼ਮੈਂਟ ਸੀ, ਉਹਨੇ ਜੋ ਵੀ ਸਾਡੇ ਨਾਲ ਸਾਨੂੰ ਕਿਹਾ ਸੀ ਕਿ ਜੇ ਤੁਸੀਂ ਇਹ ਕਰ ਲੋਗੇ ਤੇ ਇਹ ਹੋ ਜਾਏਗਾ, ਇਹ ਕਰ ਲੋਗੇ ਤੇ ਉਹ ਸਭ ਝੂਠ ਨਿਕਲਿਆ। ਰੱਜ ਰੱਜ ਝੂਠ ਬੋਲਿਆ। ਇਹ ਕਾਂ ਉਹ ਨੇ, ਇਹ ਕਾਂ ਨਹਿਰੂ ਤੇ ਕਾਜ਼ੀ ਆਜ਼ਮ ਨੂੰ ਤੇ ਆਪਣਾ ਵੱਡਿਆਂ ਮੌਲਵੀਆਂ ਨੂੰ ਤੇ ਵੱਡਿਆਂ ਪੀਰਾਂ ਨੂੰ ਕਿਹਾ ਜਾ ਰਿਹਾ ਹੈ, ਉਸ ਨਿਜ਼ਾਮ ਨੂੰ ਕਿਹਾ ਜਾ ਰਿਹਾ। ਰੱਜ ਰੱਜ ਝੂਠ ਬੋਲਿਆ ਮੇਰੇ ਨਾਲ ਚੰਦਰਿਆਂ ਕਾਂ ਉਹ ਨੇ। ਸੋ ਲਿਹਾਜ਼ਾ ਇੱਥੇ ਜਿਹੜਾ ਕਾਂ ਹੈ ਉਹ ਵੀ ਬੜੀ ਖਾਸ ਚੀਜ਼ ਹੈ। ਲੀਡਰਸ਼ਿਪ। ਲੋਕਾਂ ਮੇਰੇ ਗੀਤ ਸੁਣ ਲਏ, ਮੇਰਾ ਦੁੱਖ ਤਾਂ ਕਿਸੇ ਨਾ ਜਾਣਿਆ, ਪਰ ਮੇਰਾ ਦੁੱਖ ਨਾ ਕਿਸੇ ਨੇ ਜਾਣਿਆ। ਲੱਖਾਂ ਮੇਰੇ ਇੱਥੇ ਹੈ ਨਹੀਂ ਇਹਦੇ 'ਚ, ਲੱਖਾਂ ਮੇਰਾ ਸੀਸ ਚੁੰਮ ਗਏ ਪਰ ਮੁਖੜਾ ਨਾ ਕਿਸੇ ਨੇ ਪਛਾਣਿਆ। ਹੁਣ ਇਹਦੇ ਵਿੱਚ ਦੋ ਚੀਜ਼ਾਂ ਨੇ, ਇੱਕ ਤੇ ਗੀਤ ਨੇ ਤੇ ਦੂਜੇ ਮੁਖੜਾ ਹੈ ਮੇਰਾ। ਮੇਰੇ ਜਿਹੜੇ ਗੀਤ ਨੇ ਉਹਨਾਂ ਨੂੰ ਲੋਕਾਂ ਨੇ ਸੁਣ ਤੇ ਲਿਆ, ਕੰਜ਼ਿਊਮ ਤੇ ਕਰ ਲਿਆ, ਪਰ ਜੋ ਉਹਨਾਂ ਗੀਤਾਂ 'ਚ ਹੈ ਸੀ ਉਹ ਉਹਨਾਂ ਨੇ ਉਸਨੇ ਉਹਨਾਂ ਤੇ ਅਸਰ ਨਹੀਂ ਕੀਤਾ। ਪਛਾਣ ਨਹੀਂ ਸਕੇ ਕਿ ਮੇਰੇ ਗੀਤਾਂ ਦੇ ਵਿੱਚ ਕੀ ਗੱਲ ਹੈ, ਜਾਂ ਮੈਂ ਆਪਣੀਆਂ ਗੀਤਾਂ ਰਾਹੀਂ ਆਪਣੇ ਸੁਣਨ ਵਾਲਿਆਂ ਨਾਲ ਮੇਰੀ ਜੁੜਤ ਨਹੀਂ ਹੋਈ, ਰਲਤ ਨਹੀਂ ਹੋਈ। ਗੱਲ ਇਹ ਹੈ ਕਿ ਜਿਵੇਂ ਮੈਂ ਪਹਿਲੇ ਗੱਲ ਕਰ ਰਿਹਾ ਸਾਂ ਨਾ, ਆਪਣਾ ਛਾਵਾਂ ਵਾਲੇ ਮਸਲੇ 'ਚ, ਕਿ ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ, ਇੱਥੇ ਵੀ ਉਹ ਹੈ ਕਿ ਜਿਹੜਾ ਗੀਤ ਹੈ, ਗੀਤ ਜਿਹੜਾ ਹੈ ਉਹ ਇੱਕ ਵਿਕਣ ਵਾਲੀ ਚੀਜ਼ ਬਣ ਜਾਂਦਾ ਹੈ, ਇੱਕ ਕਮੋਡਿਟੀ ਚੀਜ਼, ਸ਼ੈ ਬਣ ਜਾਂਦਾ ਹੈ ਜਿਹਨੇ ਬਾਜ਼ਾਰ 'ਚ ਵਿਕਣਾ ਹੈ, ਚਵਾਨੀ ਦੀ ਅਠਾਨੀ ਦੀ। ਉਹ ਵੇਚ ਕੇ ਖਰੀਦ ਕੇ ਉਹ ਵੱਜਿਆ, ਸੁਣ ਲਿਆ ਲੋਕਾਂ ਨੇ, ਪਰ ਦੁੱਖ ਜਿਹੜਾ ਸੀ, ਜਿਸ ਦੁੱਖ ਦੇ ਵਿੱਚ ਉਹ ਲਿਖਿਆ ਗਿਆ ਸੀ, ਉਸ ਦੁੱਖ ਦਾ ਅਹਿਸਾਸ ਕਿਸੇ ਨੂੰ ਨਹੀਂ ਹੋਇਆ। ਮੈਂ ਕਹਿੰਦਾ ਬਲਕਿ ਇਹ ਬੜਾ ਪੈਰਾਡੌਕਸੀਕਲ ਹੈ। ਇਹ ਜਿਹੜੀ ਕ੍ਰੀਏਟਿਵ ਪੇਨ ਹੈ, ਇਹਦਾ ਪੈਰਾਡੌਕਸ ਇਹ ਹੈ
ਕਿ ਜਿੰਨਾ ਤੁਹਾਨੂੰ ਬਹੁਤਾ ਦੁੱਖ ਹੁੰਦਾ ਹੈ ਕ੍ਰੀਏਟਰ ਨੂੰ, ਭਾਵੇਂ ਉਹ ਗਾਉਣ ਵਾਲਾ ਹੋਵੇ ਜਾਂ ਸ਼ਾਇਰ ਹੋਵੇ ਜਾਂ ਕਹਾਣੀਕਾਰ ਹੋਵੇ ਜਾਂ ਨਾਵਲਿਸਟ ਹੋਵੇ, ਜਿੰਨਾ ਉਹਨੂੰ ਦੁੱਖ ਦਾ ਬਹੁਤਾ ਡੂੰਘਾ ਐਕਸਪੀਰੀਅੰਸ ਹੁੰਦਾ ਹੈ, ਉਹਦਾ ਨਾਵਲ ਜਾਂ ਉਹਦਾ ਗੀਤ ਉਹਨਾਂ ਬਹੁਤਾ ਵਿਕਦਾ ਹੈ। ਇਹ ਪੈਰਾਡੌਕਸੀਕਲ, ਲੇਕਿਨ ਉਹਦੇ ਨਾਲ ਜਿਹੜਾ ਜਿੰਨੇ ਉਹਨੂੰ ਕ੍ਰੀਏਟ ਕੀਤਾ ਹੈ ਉਹਦਾ ਦੁੱਖ ਨਹੀਂ ਹੈ। ਜੇ ਉਹ ਬਹੁਤਾ ਵਿਕ ਗਿਆ ਜਾਂ ਬਹੁਤਿਆਂ ਸੁਣ ਲਿਆ ਤਾਂ ਉਹਦਾ ਜਿਹੜਾ ਦੁਖੀ ਸੀ, ਜਿਹਨੇ ਦੁੱਖ ਦੇ ਵਿੱਚ ਕ੍ਰੀਏਟ ਕੀਤਾ ਸੀ, ਉਹਦਾ ਦੁੱਖ ਨਹੀਂ ਮੁੱਕਦਾ। ਇਸ ਵਜ੍ਹਾ ਤੇ ਪੈਰਾਡੌਕਸੀਕਲ ਹੈ, ਉਹਦਾ ਦੁੱਖ ਵੱਧਦਾ ਜਾਂਦਾ ਹੈ। ਇਹ ਪੈਰਾਡੌਕਸ ਹੈ। ਹੋਣਾ ਤੇ ਚਾਹੀਦਾ ਨਾ ਕਿ ਫਿਰ ਉਹਦਾ ਦੁੱਖ ਘਟ ਜਾਵੇ ਤੇ ਸੁਖੀ ਹੋ ਜਾਵੇ, ਪਰ ਇੰਝ ਹੁੰਦਾ ਨਹੀਂ ਹੈ। ਸੋ ਇਸੇ ਤਰ੍ਹਾਂ ਜਿਹੜਾ ਮੁਖੜਾ ਹੈ, ਮੇਰੇ ਮੁਖੜੇ ਨੂੰ ਤੇ ਲੋਕਾਂ ਨੇ ਚੁੰਮਿਆ। ਵੀ ਕਿਉਂ ਚੁੰਮਿਆ ਮੇਰੇ ਮੁਖੜੇ ਨੂੰ? ਮੇਰਾ ਮੁਖੜਾ ਚੰਗਾ ਲੱਗਦਾ ਸੀ, ਕਿਉਂਕਿ ਸ਼ਕਲ ਵੀ ਚੰਗੀ ਸੀ ਸ਼ਿਵ ਕੁਮਾਰ ਬਟਾਲਵੀ ਦੀ, ਤੇ ਮੇਰੇ ਮੁਖੜੇ ਨੂੰ, ਸੀਸ ਨੂੰ, ਮੇਰੇ ਸਿਰ ਨੂੰ ਚੁੰਮਿਆ ਤੇ ਹੈ ਲੋਕਾਂ ਨੇ, ਪਰ ਮੁਖੜਾ ਨਾ ਕਿਸੇ ਨੇ ਪਛਾਣਿਆ। ਮਤਲਬ ਜਿਹੜੀ ਮੈਂ ਵੀ ਇੱਕ ਤਰ੍ਹਾਂ ਦੀ ਕਮੋਡਿਟੀ ਦੇ ਤੌਰ ਦੇ ਉੱਤੇ, ਇੱਕ ਸ਼ੈ ਦੇ ਤੌਰ ਦੇ ਉੱਤੇ ਲੋਕਾਂ ਲਈ ਬਣ ਗਿਆ, ਜਿਹਦਾ ਚਿਹਰੇ ਦਾ ਮੁਹਾਂਦਰਾ ਸੋਹਣਾ ਸੀ, ਅੱਖਾਂ ਚੰਗੀਆਂ ਸਨ, ਨੱਕ ਚੰਗਾ ਸੀ, ਵਗੈਰਾ ਵਗੈਰਾ। ਇਸ ਲਈ ਮੇਰਾ ਸੀਸ ਚੁੰਮਦੇ ਰਹੇ। ਪਰ ਜੋ ਮੈਂ ਅਸਲ ਬੰਦਾ ਸਾਂ, ਉਹਨੂੰ ਤੇ ਕਿਸੇ ਨੇ ਨਹੀਂ ਪਛਾਣਿਆ। ਔਰ ਇਹ ਜਿਹੜੀ ਸਾਰੀ ਦੁਖਾਂਤ ਹੈ, ਆਪਣੇ ਗੀਤ ਦੇ ਰਾਹੀਂ ਦੁੱਖ ਦੇ ਨਾ ਸ਼ੇਅਰ ਹੋਣ ਦੀ ਹੀ ਦੁਖਾਂਤ ਹੈ, ਜਿੱਥੇ ਉਹ ਫਿਰ ਉਹਨੂੰ ਵਾਪਸ ਕਬਰਾਂ ਵੱਲ ਲੈ ਕੇ ਜਾਂਦੀ ਹੈ। ਕਿ ਇਹ ਮਤਲਬ ਇਹਦੇ ਵਿੱਚ ਅਗਰ ਤੁਸੀਂ ਵੇਖੋ ਨਾ, ਇਸ ਗੀਤ ਦੇ ਵਿੱਚ ਆਪਣਾ ਮੰਜ਼ਲੋ ਮੰਜ਼ਲੀ ਤੁਹਾਨੂੰ ਸ਼ਾਇਰ ਅੱਗੇ ਲੈ ਕੇ ਜਾਂਦਾ ਹੈ। ਪਹਿਲੇ ਜ਼ਿੰਦਗੀ ਦਾ ਥਲ ਤਪਦਾ, ਫਿਰ ਹਿਜਰਾਂ 'ਚ ਸੜਦੇ ਨੇ, ਤੇ ਆਖਰ ਦੇ ਉੱਤੇ ਬਿਲਕੁਲ ਪਰਸਨਲ ਹੋ ਜਾਂਦਾ ਹੈ ਕਿ ਮੇਰਾ ਗੀਤ, ਮੇਰਾ ਮੁਖ, ਮੇਰਾ ਸੀਸ। ਮੇਰਾ ਖਿਆਲ ਹੈ ਕਿ ਇਹ ਇਸ ਤਰੀਕੇ ਨਾਲ ਸ਼ਿਵ ਕੁਮਾਰ ਬਟਾਲਵੀ ਜਿਹੜਾ ਹੈ ਉਹ ਇੱਕ ਯੂਨੀਵਰਸਲ ਦੁੱਖ ਜਿਹੜਾ ਹੈ ਬੰਦੇ ਦਾ ਜਿਹੜਾ ਯੂਨੀਵਰਸਲ ਦੁੱਖ ਹੈ, ਕਿਉਂਕਿ ਹਰ ਥਾਂ ਤੇ ਬੰਦੇ ਦੀ ਇੱਕ ਹੀ ਹਾਲਤ ਹੈ, ਤੇ ਉਹਦਾ ਜਿਹੜਾ ਦੁਖਾਂਤ ਹੈ ਉਹਨੂੰ ਬਹੁਤ ਸੋਹਣੇ ਢੰਗ ਦੇ ਵਿੱਚ ਇਸ ਗੀਤ ਦੇ ਵਿੱਚ ਜਿਹੜਾ ਉਹਨੇ ਢਾਲਿਆ ਹੈ। ਹਾਂਜੀ, ਹੁਣ ਤੁਸੀਂ ਮੈਂ ਗੱਲ ਕਰਾਂ ਜੀ? ਹਾਂਜੀ, ਗੱਲਾਂ ਹੁਣ ਤੁਸੀਂ ਗੱਲਾਂ ਕਰੋ, ਹੁਣ ਸੁਣਨਾ ਤੁਹਾਡੀ ਗੱਲ। ਮੈਂ ਇਹ ਚੀਜ਼ ਰੀਸੈਂਟਲੀ ਜਿਹੜਾ ਸਾਡੇ ਇੱਥੇ ਕਿਸਾਨ ਮੂਵਮੈਂਟ ਹੋਈ ਆ ਪੰਜਾਬ ਇੰਡੀਆ ਦੇ ਵਿੱਚ, ਉਹਦੇ 'ਚ ਮੇਰਾ ਖਿਆਲ ਬੜੀ ਗਲੇਰਿੰਗਲੀ ਆਬਵੀਅਸ ਹੋਈ ਕਿ ਪ੍ਰੋਡਕਸ਼ਨ ਨੂੰ ਤੇ ਸਾਰੇ ਅਪਰੀਸ਼ੀਏਟ ਕਰਦੇ ਨੇ ਜੋ ਕਿਸਾਨਾਂ ਨੇ ਪ੍ਰੋਡਿਊਸ ਕੀਤਾ, ਪਰ ਬਹੁਤੇ ਲੋਕ ਜਦੋਂ ਉਹਨਾਂ ਦੀਆਂ ਦੁੱਖਾਂ, ਤਕਲੀਫਾਂ, ਸਫਰਿੰਗਸ ਦੇ ਬਾਰੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਉਹਦੇ ਗੀਤਾਂ ਨੂੰ ਪਸੰਦ ਕਰਦੇ ਨੇ ਜੋ ਪ੍ਰੋਡਕਸ਼ਨ ਹੈ, ਪਰ ਉਹਨਾਂ ਦੇ ਮੁਖੜੇ ਨੂੰ, ਉਹਨਾਂ ਦੀਆਂ ਦੁੱਖਾਂ, ਤਕਲੀਫਾਂ ਨੂੰ ਕਿਸੇ ਨੇ ਨਹੀਂ ਸਮਝਿਆ। ਇਹੀ ਕਹਿਣਾ ਚਾਹੁੰਦਾ ਸੀ ਮੈਂ। ਅੱਛਾ, ਕੈਨ ਆਈ ਸੇ ਸਮਥਿੰਗ ਸਰ? ਜੀ। ਜਿਹੜਾ ਸ਼ਿਵ ਸੀਗਾ, ਸ਼ਿਵ ਵਾਸ ਵੈਰੀ ਫਰਸਟ੍ਰੇਟਡ ਕਿ ਵੀ ਜਿਹੜੇ ਬਾਕੀ ਦੇ ਪ੍ਰੋਗਰੈਸਿਵ ਸ਼ਾਇਰ ਐਟ ਦੈਟ ਟਾਈਮ ਮਸ਼ਹੂਰ ਲੋਕ ਸੀ, ਉਹ ਉਹਨੂੰ ਲਾਈਕ ਯੂ ਸੈਡ ਕਿ ਵੀ ਉਹਨੂੰ ਇੱਕ ਰੋਮਾਂਟਿਕ ਪੋਇਟ ਸਮਝ ਰਹੇ ਸੀ।
ਸੋ ਆਈ ਥਿੰਕ ਇੱਥੇ ਉਹਨੇ ਇਹ ਵੀ ਇਸ਼ਾਰਾ ਕੀਤਾ ਨਾ, ਲੋਕਾਂ ਮੇਰੇ ਗੀਤ ਸੁਣ ਲਏ ਮੇਰੇ ਦੁੱਖ ਨੂੰ, ਐਂਡ ਦੈਨ ਅਗੇਨ ਹੀ ਸੇਜ਼ ਕਿ ਮੁਖੜਾ, ਜਿਹੜਾ ਮੁਖੜਾ ਆ ਇਟ ਇਜ਼ ਕਿ ਮੇਰਾ obvious not really like a physical ਮੁਖੜਾ ਹੀ ਇੱਕ obvious ਹੁੰਦਾ ਇਨਸਾਨ ਦਾ, ਤੇ ਉਹ ਮਤਲਬ ਉਤਲੀ ਗੱਲ ਮੇਰੀ ਦੇਖ ਕੇ ਉਹਨਾਂ ਨੇ ਮੇਰੇ ਉੱਤੇ ਮੈਨੂੰ ਜੱਜ ਕਰ ਲਿਆ, ਤੇ ਜਿਹੜਾ ਮੇਰਾ ਵਾਕਈ what I'm trying to tell them they are not understanding. ਹਾਂ ਠੀਕ। ਪਰ ਬੀਬਾ ਜੀ ਇਹ ਤੁਸੀਂ ਕਹਿ ਰਹੇ ਹੋ ਕਿ ਦੂਜੇ ਸ਼ਾਇਰ ਸਮਕਾਲੀ ਕਹਿ ਰਹੇ ਸਨ ਉਹਦੇ ਬਾਰੇ ਜਾਂ ਆਮ ਲੋਕ? ਨਹੀਂ ਦੂਜੇ ਸ਼ਾਇਰ, ਦੂਜੇ ਸ਼ਾਇਰ ਬੈਂਦਾ ਸੀ, ਮਸਲਨ ਚਾਹੇ ਉਹ ਜਾਨਿਸਾਰ ਅਖਤਰ ਹੋਵੇ ਜਾਂ ਸ਼ਾਇਰ ਲੁਧਿਆਣਵੀ ਜਾਂ ਹੋਰ, ਉਹਨਾਂ ਨੇ ਵੀ ਕੁਝ ਮਿਲਦੇ ਜੁਲਦੇ ਇਸ ਤਰ੍ਹਾਂ ਦੇ ਦੁਖੜੇ ਆਪਣੇ ਕਲਾਮ 'ਚ ਵੀ ਬਿਆਨ ਕੀਤੇ ਨੇ ਕਿ ਇਹ ਆਮ ਲੋਕਾਂ ਵੱਲ ਸੰਕੇਤ ਹੈ, ਜਿਹੜੇ ਉਹ ਮੁਸ਼ਾਇਰਿਆਂ ਵਿੱਚ ਜਿਵੇਂ ਜਦ ਗਾਉਂਦਾ ਸੀ ਆਪਣੀ ਨਜ਼ਮਾਂ ਸੁਣਾਉਂਦਾ ਸੀ ਤਾਂ ਲੋਕੀ ਬੜੇ ਹੀ ਵਾਹ ਵਾਹ ਕਰਕੇ ਉਹਨੂੰ ਕਰਦੇ ਸੀ, ਪਰ ਉਹਨੂੰ ਮੇਬੀ ਉਹਦਾ ਅਸਲ ਦੁੱਖ ਕੀ ਸੀ ਇਹ ਨਹੀਂ ਪਹਿਚਾਨ ਪਾਏ ਸਨ ਲੋਕ ਵੀ, ਐਂਡ ਆਲਸੋ ਜਿਹੜੇ ਨਾਲ ਦੇ ਕੰਟੈਂਪਰੇਰੀ ਸ਼ਾਇਰ ਜਾਂ ਥੋੜੇ ਜਿਹੇ ਉਹਦੇ ਬਾਅਦ ਆਉਣ ਵਾਲੇ ਆਏ ਜਿਹੜੇ ਕ੍ਰਿਟਿਕਸ ਵੀ ਆਏ, ਉਹਨਾਂ ਨੇ ਬੇਸਿਕਲੀ ਉਹਨੂੰ ਇੱਕ ਰੋਮਾਂਟਿਕ ਸ਼ਾਇਰੀ ਮੰਨਿਆ। ਜਿੱਦਾਂ ਤੁਸੀਂ ਆਪਾਂ ਹੁਣ ਸੁਣਦੇ ਆ ਪੜ੍ਹਦੇ ਆ, ਡਾਕਟਰ ਸਾਹਿਬ ਦੱਸਣ ਡਏ ਨੇ, he was a very progressive guy, he was telling about everybody, so ਉਹਦਾ ਜਿਹੜਾ ਇਹ ਹਾਂਜੀ I think ਗੱਲ ਤੁਸੀਂ ਜਿਹੜੀ ਪਹਿਲਾਂ ਕਹੀ ਸੀ ਨਾ ਕਿ ਇਹ ਪ੍ਰੋਗਰੈਸਿਵ ਹੈ ਪੋਮ, ਤੇ ਡਾਕਟਰ ਸਾਹਿਬ ਕਹਿ ਰਹੇ ਸਨ ਕਿ ਇਹਨੂੰ ਅਸੀਂ ਆਪਣੇ ਨਜ਼ਰੀਏ ਨਾਲ ਇੰਟਰਪ੍ਰੇਟ ਕਰ ਲੈਂਦੇ ਹਾਂ ਕਿ ਹੁਣ ਪਾਸ਼ ਵਰਗੇ ਜਾਂ ਅਮਰਜੀਤ ਚੰਦਨ ਵਰਗੇ ਜਿਹੜੇ ਉਸ ਬੈਕਗ੍ਰਾਉਂਡ ਤੋਂ ਨਕਸਲਵਾਦ ਤੋਂ ਇਨਫਲੂਐਂਸ ਹੋ ਕੇ ਜਾਂ ਖੁਦ ਵਿਚਰ ਕੇ ਉਹਨਾਂ ਚੋਂ ਆ ਰਹੇ ਸਨ, ਉਹ ਸ਼ਾਇਦ ਕਹਿਣ ਕਿ ਇਹਨਾਂ 'ਚ ਨਹੀਂ ਹੈ, ਪਰ ਉਹਨਾਂ ਦਾ ਵੀ ਅਗਾਂਹ ਕ੍ਰਿਟਿਕਸ ਹੋ ਸਕਦੇ ਨੇ ਕਿ ਲੱਖਾਂ ਦੀ ਤਾਦਾਦ 'ਚ ਜਿਹੜੇ ਦਲਿਤ ਨੇ ਕਿ ਲਾਲ ਸਿੰਘ ਦਿਲ ਵਰਗੇ ਕਹਿਣ ਸ਼ਾਇਦ ਕਿ ਉਹਨਾਂ ਦਾ ਕਿਤੇ ਜ਼ਿਕਰ ਨਹੀਂ ਹੈ, ਨਾ ਤਾਰੀਖ ਵਿੱਚ ਹੈ ਮੇਨ ਸਟ੍ਰੀਮ, ਨਾ ਸ਼ਾਇਰੀ ਵਿੱਚ ਹੈ, ਤੇ ਉਹ ਸਬਆਲਟਨਸ ਇਹ ਵੀ ਰੋਣਾ ਰੋਂਦੇ ਨੇ ਕਿ ਇੰਨੇ ਵੱਡੀ ਤਾਦਾਦ ਵਿੱਚ ਜਿਹੜੇ ਦਲਿਤ ਨੇ, ਚਾਹੇ ਲਹਿੰਦੇ ਪੰਜਾਬ ਚਾਹੇ ਚੜ੍ਹਦੇ ਪੰਜਾਬ, ਕਿ ਉਹਨਾਂ ਲਈ ਬਾਰੇ ਐਕਸਪਲਿਸਿਟਲੀ ਨਹੀਂ ਰਿਟਨ। ਮਤਲਬ ਅਗੇਨ ਪਰਸਪੈਕਟਿਵਸ ਦੀ ਗੱਲ ਆ ਜਾਂਦੀ ਹੈ, ਕਿਸ ਨਜ਼ਰੀਏ ਨਾਲ ਤੁਸੀਂ ਇਹਨੂੰ ਪੜ੍ਹਦੇ ਤੇ ਸਮਝਦੇ ਹੋ। ਇਹ ਸਹੀ ਹੈ। ਹਾਂਜੀ ਜਸਪ੍ਰੀਤ। ਹਾਂਜੀ ਡਾਕਟਰ ਸਾਹਿਬ, ਮੈਂ ਨਾ ਇਹ ਕਹਿਣਾ ਚਾਹੁੰਦੀ ਸੀ ਕਿ ਸ਼ਿਵ ਕੁਮਾਰ ਅਸੀਂ ਸਕੂਲ ਕਾਲਜ ਵਿੱਚ ਪੜ੍ਹਿਆ ਤੇ ਇਹ ਬਹੁਤ ਡੂੰਘੀ ਸ਼ਾਇਰੀ ਹੈ, ਪਰ ਮੇਰੇ ਦਿਮਾਗ 'ਚ ਨਾ ਰਹਿ ਰਿਹਾ ਕਿ ਜਦੋਂ ਬਿਰਹੜਾ ਤੇ ਦੁੱਖ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਗੁਰੂ ਨਾਨਕ ਦੀ ਉਹ ਜਿਹੜੀ ਗੁਰਬਾਣੀ ਹੈ ਨਾ ਕਿ ਨਾਨਕ ਦੁਖੀਆ ਸਭ ਸੰਸਾਰ ਸੁਖੀਆ ਕੇਵਲ ਨਾਮ ਆਧਾਰ, ਤੇ ਉਹ ਵੀ ਇੱਕ ਦੁੱਖ ਦੀ ਜਿਹੜੀ ਗੱਲ ਕਰਦੇ ਆ, ਤੁਹਾਨੂੰ ਇਹਨਾਂ ਦੋਨਾਂ 'ਚ ਕੋਈ ਪੈਰਲਲ ਨਜ਼ਰ ਆਉਂਦਾ? ਦੇਖੋ ਜੀ, ਉਹ ਤੇ ਜਿਹੜਾ ਉਸ ਦੁੱਖ ਨੂੰ ਤੇ ਜਿਹੜੀ ਸਾਡੀ ਸਾਰੇ ਵੱਡੇ ਸ਼ਾਇਰ ਨੇ ਬੇਸਿਕਲੀ ਤੇ ਉਸੇ ਦੁੱਖ ਨੂੰ ਹੀ ਦਾ ਹੀ ਇਜ਼ਹਾਰ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਨਾਲ ਸ਼ੇਅਰ ਕਰਦੇ ਨੇ, ਉਸੇ ਨੂੰ ਰੀਕ੍ਰੀਏਟ ਕਰਦੇ ਨੇ, ਇਸੇ ਲਈ ਉਹ ਵੱਡੇ ਨੇ। ਤੇ ਉਹ ਗੁਰੂ ਨਾਨਕ ਜੀ ਦੇ ਵਿੱਚ ਵੀ ਹੈ, ਉਹ ਉਂਝ ਹੀ ਹੈ। ਤੁਹਾਡੀ ਗੱਲ ਸਹੀ ਹੈ। ਬਾਬਾ ਫਰੀਦ ਦਾ ਵੀ ਹੈ, ਮੈਂ ਜਾਣਿਆ ਦੁੱਖ ਮੁਝੀ ਕੋ ਦੁੱਖ ਸੁਭਾਏ ਜਗ, ਉੱਪਰ ਚੜ ਕੇ ਵੇਖਿਆ ਘਰ ਘਰ ਇਹੋ ਅੱਗ। ਤੇ ਡਾਕਟਰ ਸਾਹਿਬ ਮੇਰਾ ਇੱਕ ਕੁਐਸਚਨ ਹੈ ਜੀ। ਜੀ ਪੁੱਛੋ। ਅੱਛਾ, ਇੱਥੇ ਜਿਹੜੀ ਅੱਗੇ ਲਾਈਨ ਲਿਖੀ ਕਿ ਪਰ ਮੁਖੜਾ ਨਾ ਕਿਸੇ ਵੀ ਪਛਾਣਿਆ, ਮੇਰੇ ਮਤਲਬ ਦੁੱਖ ਨੂੰ ਕਿਸੇ ਨੇ ਨਹੀਂ ਪਛਾਣਿਆ, ਇਸੇ ਮੁਖੜੇ ਤੋਂ ਪਿਆ ਮੈਂ ਆਪਣਾ ਆਪ ਲੁਕਾਵਾਂ, ਕਿ ਮੈਂ ਆਪਣੇ ਇਸੇ ਦੁੱਖ ਤੋਂ ਆਪਣੇ ਆਪ ਨੂੰ ਵੀ ਲੁਕਾਈ ਚਲਾ ਜਾ ਰਿਹਾ। ਇਹਦੇ ਤੇ ਮਤਲਬ ਇਹ ਹੈ ਕਿ ਇਹ ਜਿਹੜਾ ਮੁਖੜਾ ਹੈ, ਜਿਸ ਤਰੀਕੇ ਨਾਲ ਲੋਕਾਂ ਨੇ ਇਹਨੂੰ ਸਰਾਇਆ ਹੈ, ਚੁੰਮਿਆ ਹੈ, ਮੈਨੂੰ ਇਹਦੇ ਤੋਂ ਵੀ ਨਫ਼ਰਤ ਹੋ ਗਈ। ਅੱਛਾ, ਵਾਹ। ਇਹ ਇੱਕ ਐਸੀ ਚੀਜ਼ ਬਣ ਗਈ ਹੈ ਮੇਰੇ ਲਈ ਕਿ ਜਿਹਦੇ ਤੇ ਫਖਰ ਕਰਨ ਦੀ ਬਜਾਏ ਮੈਨੂੰ ਹੁਣ ਸ਼ਰਮ ਆਉਂਦੀ ਹੈ। ਵਾਹ, ਅੱਛਾ। ਡਾਕਟਰ ਸਾਹਿਬ ਮੈਂ ਕਮੈਂਟ ਕਰਾਂ? ਮੁਖਤਸਰ ਜੀ, ਯਾਨੀ ਕਿ ਬਟਾਲਵੀ ਸਾਹਿਬ ਕਹਿ ਰਹੇ ਨੇ ਕਿ ਮੇਰਾ ਜਿਹੜਾ ਸ਼ਾਇਦ ਮੈਂ ਰਿਪੀਟ ਕਰ ਰਿਹਾ ਹਾਂ ਕਿ ਮੇਰਾ ਜਿਹੜਾ ਮੈਸੇਜ ਸੀ, ਜਿਹੜਾ ਪੈਗਾਮ ਸੀ, ਜਿਹੜਾ ਕੰਟੈਂਟ ਸੀ, ਜਿਹੜਾ ਦੁੱਖ ਸੀ, ਉਹ ਮੈਂ ਕਾਫੀ ਕੋਸ਼ਿਸ਼ ਕਰ ਚੁੱਕਿਆ ਪਛਾਣ ਦੀ, ਲੇਕਿਨ ਉਹ ਕੋਈ ਪਛਾਣ ਨਹੀਂ ਰਿਹਾ, ਔਰ ਇਹੀ ਉਹਨਾਂ ਦਾ ਸਭ ਤੋਂ ਵੱਡਾ ਦੁੱਖ ਵੀ ਬਣ ਗਿਆ ਇੱਕ ਕਿਸਮ।
ਇਹ ਹਰ ਲਿਖਣ ਵਾਲੇ ਦਾ ਦੁੱਖ ਹਰ ਕ੍ਰੀਏਟਿਵ ਆਦਮੀ ਦਾ ਦੁੱਖ ਹੁੰਦਾ ਹੈ ਹਾਂਜੀ ਐਟ ਵੇਰੀਅਸ ਲੈਵਲਸ। ਤੇ ਇਹ ਔਰ ਜਿਹੜਾ ਰਾਈਟਰ, ਜਿਹੜੇ ਕ੍ਰੀਏਟਿਵ ਰਾਈਟਰਸ ਹੁੰਦੇ ਨੇ ਜਾਂ ਹੈ ਨਹੀਂ, ਉਹ ਇੱਕ ਲਿਹਾਜ਼ ਨਾਲ ਬਹੁਤ ਲੋਨਲੀ ਹੁੰਦੇ ਨੇ, ਅਕਲਾਪੇ ਚ ਹੁੰਦੇ ਨੇ ਬਹੁਤ। ਉਹ ਇੱਕ ਹੱਦ ਤੱਕ ਬਹੁਤ ਲੋਨਲੀ ਹੁੰਦੇ ਨੇ। ਉਹ ਉਸ ਲੋਨਲੀਨੈਸ ਦਾ ਇਜ਼ਹਾਰ ਕਈਆਂ ਤਰੀਕਿਆਂ ਦੇ ਨਾਲ ਉਹ ਕਰਦੇ ਨੇ। ਲੇਕਿਨ ਗੱਲ ਇਹ ਹੈਗੀ ਹੈ ਕਿ ਉਹ ਜਿਹੜਾ ਉਹਨਾਂ ਦਾ ਦੁੱਖ ਹੈ ਉਹ ਕੋਈ ਮਟੀਰੀਅਲ ਦੁੱਖ ਤੇ ਨਹੀਂ ਹੈਗਾ। ਇਹ ਤੇ ਨਹੀਂ ਹੈ ਕਿ ਸਾਨੂੰ ਰੋਟੀ ਨਹੀਂ ਮਿਲ ਰਹੀ ਜਾਂ ਕੱਪੜੇ ਨਹੀਂ ਮਿਲ ਰਹੇ ਜਾਂ ਗੱਡੀ ਨਹੀਂ ਸਾਨੂੰ ਬੰਦਾ ਨਹੀਂ ਮਿਲਿਆ ਜਾਂ ਜ਼ਨਾਨੀ ਨਹੀਂ ਮਿਲੀ। ਇਹ ਨਹੀਂ ਹੈ ਦੁੱਖ। ਇਸ ਤੋਂ ਜਿਹਨੂੰ ਆਪਣਾ ਸ਼ਿਵ ਕੁਮਾਰ ਕਹਿੰਦਾ ਹੈ ਕਿ ਜਿਹੜੀ ਸ਼ਾਇਰੀ ਆ ਉਹ ਹਾਦਸੇ ਤੋਂ ਪੈਦਾ ਨਹੀਂ ਹੁੰਦੀ, ਉਹਦਾ ਮਤਲਬ ਉਹੀ ਹੈ ਨਾ ਕਿ ਇਹ ਕੋਈ ਇਸ ਤਰ੍ਹਾਂ ਆਮ ਜ਼ਿੰਦਗੀ ਦੇ ਹਾਦਸੇ ਨਹੀਂ ਹੈ ਜਿਹੜੇ ਏਡੇ ਡੂੰਘੇ ਜਿਹੜੀ ਡਿਸਨਿਊਨਮੈਂਟ ਔਰ ਦੁੱਖ ਹੈ ਉਹਨੂੰ ਕ੍ਰੀਏਟ ਕਰਦੇ ਨੇ। ਹਾਂਜੀ, ਹੋਰ ਕੋਈ? ਮੈਂ ਥੋੜੀ ਜਿਹੀ ਡਾਕਟਰ ਸਾਹਿਬ ਬਿਲਕੁਲ ਹੋਰ ਕੌਣ ਸਾਹਿਬ ਹੋਰ ਕੋਈ ਹੋਰ ਬੋਲਣਾ ਚਾਹ ਰਿਹਾ ਤੇ ਬੋਲ ਲਓ। ਨਹੀਂ, ਤੁਸੀਂ ਬੋਲੋ। ਮੈਂ ਇੱਕ ਸਾਈਕੋਲੋਜੀ ਦੇ ਵਿੱਚ ਇੱਕ ਟਰਮ ਹੈਗੀ ਹੈ, ਇਹਨੂੰ ਕਲੈਕਟਿਵ ਅਨਕੌਂਸ਼ੀਅਸ। ਜਿਹੜੀ ਅਨਕੌਂਸ਼ੀਅਸ ਹੈ ਉਹ ਫਰਾਇਡ ਨੇ ਦਿੱਤਾ ਸੀ, ਲੇਕਿਨ ਉਹਨੂੰ ਜਾ ਕੇ ਬਾਅਦ ਚ ਯੰਗ ਵਗੈਰਾ ਨੇ ਹੋਰ ਦੋਸਤ ਨੇ ਡਿਵੈਲਪ ਕੀਤਾ। ਮੈਂ ਸਮਝਦਾ ਜਿਹੜਾ ਪੋਇਟ ਹੈਗਾ ਉਹ ਕਲੈਕਟਿਵ ਕੌਂਸ਼ੀਅਸ ਔਰ ਅਨਕੌਂਸ਼ੀਅਸ ਨੂੰ ਰਿਪਰੈਜ਼ੈਂਟ ਕਰਦਾ। ਤੁਸੀਂ ਹੁਣ ਪਾਸ਼ ਵੀ ਪੜ੍ਹਾਉਣਾ, ਲੇਕਿਨ ਜਿੰਨੀ ਮਾਨਤਾ ਜਿਹੜੀ ਹੈ ਸ਼ਿਵ ਕੁਮਾਰ ਨੂੰ ਮਿਲੀ, ਜਿੰਨੀ ਪੋਪੁਲੈਰਿਟੀ ਉਹਨੂੰ ਮਿਲੀ, ਜਿੰਨਾ ਉਹਨਾਂ ਨੂੰ ਲੋਕਾਂ ਨੇ ਗਾਇਆ, ਉਹ ਉਸ ਤਰ੍ਹਾਂ ਉਹਦੇ ਜਿਹੜਾ ਹੈ ਪਾਸ਼ ਤੇ ਨਹੀਂ। ਉਹ ਪਾਸ਼ ਇੱਕ ਖਾਸ ਧੜੇ ਦਾ ਸ਼ਾਇਰ ਔਰ ਸਮਕਾਲੀਆਂ ਨੂੰ ਨਹੀਂ ਮਿਲੀ। ਉਹ ਲੈਫਟ ਦਾ ਔਰ ਜਿਹੜੇ ਨਕਸਲ ਪਾਰਟੀ ਦਾ ਇਹਨਾਂ ਨੇ ਕਿਹਾ ਸਾਰਾ, ਉਹ ਜਿਹੜੇ ਲੋਕ ਉਹਦੇ ਵਿੱਚ ਸ਼ਾਮਲ ਨਹੀਂ ਹੈ ਉਹਨਾਂ ਨੂੰ ਹੋ ਸਕਦਾ ਪਾਸ਼ ਉਸ ਤਰ੍ਹਾਂ ਪਸੰਦ ਵੀ ਨਾ ਆਇਆ ਹੋਵੇ। ਲਿਹਾਜ਼ਾ ਪਾਸ਼ ਇੱਕ ਖਾਸ ਧੜੇ ਦਾ। ਸ਼ਿਵ ਜਿਹੜਾ ਸ਼ਿਵ ਪੰਜਾਬ ਦਾ ਸ਼ਾਇਰ, ਔਰ ਜਿਹੜੀ ਸ਼ਿਵ ਦਾ ਇੱਕ ਕਮਾਲ ਹੈਗਾ ਕਿ ਉਹ 4 ਜਮਾਤਾਂ ਪਾਸ ਬੰਦੇ ਨੂੰ ਵੀ ਸਮਝ ਆਇਆ। ਸਹੀ ਹੈ। ਉਹਦਾ ਕੋਈ ਇਹ ਲੈਵਲ ਡਿਮਾਂਡ ਨਹੀਂ ਕਰਦਾ ਕਿ ਤੁਸੀਂ ਇੰਨੇ ਪੜ੍ਹੇ ਲਿਖੇ ਹੋ ਤੇ ਫਿਰ ਮੇਰੀ ਸ਼ਾਇਰੀ ਨੂੰ ਸਮਝੋ। ਉਹਦੀ ਸ਼ਾਇਰੀ ਸਭ ਲਈ ਹੈ। ਇਸ ਲਈ ਮੈਂ ਸਮਝਦਾ ਕਿ ਇਹ ਜਿਹੜੀ ਪੋਇਮ ਹੈ ਜਾਂ ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਪੋਇਮ ਨੇ, ਹਿਜਰ ਦੀਆਂ ਦੂਸਰੀਆਂ ਸਾਰੀਆਂ, ਬੇਸਿਕਲੀ ਤੇ ਉਹ ਜਿਹੜਾ ਪੰਜਾਬ ਦਾ ਜਿਹੜੇ ਗਮ ਹੈਗੇ, ਜਿਹੜੇ ਦੁੱਖ ਹੈਗੇ ਨੇ ਨਾ, ਉਹ ਸਿਰਫ 20ਵੀਂ ਸਦੀ ਦੇ ਮੈਂ ਨਹੀਂ ਸਮਝਦਾ, ਉਹਦੇ ਪਿਛਲੀਆਂ ਸਾਰੀਆਂ ਸਦੀਆਂ ਸ਼ਾਮਲ। ਉਹ ਕਲੈਕਟਿਵ ਅਨਕੌਂਸ਼ੀਅਸ ਜਿਹੜਾ ਹੈ ਨਾ, ਮੈਂ ਸਮਝਦਾ ਉਹਦਾ ਜ਼ਬਰਦਸਤ ਸ਼ਾਇਰ ਹੈ ਉਹਦਾ ਪੰਜਾਬ ਦਾ। ਮਤਲਬ ਤੁਸੀਂ ਬਿਲਕੁਲ ਸਹੀ ਫਰਮਾਇਆ ਹੈ ਕਿ ਉਹ ਜਿਹੜਾ ਕਲੈਕਟਿਵ ਪੰਜਾਬ ਦਾ ਅਨਕੌਂਸ਼ੀਅਸਨੈਸ ਹੈ ਜਾਂ ਕੌਂਸ਼ੀਅਸਨੈਸ ਹੈ, ਉਹਦਾ ਦੇਖੋ ਨਾ ਹੁਣ ਪੰਜਾਬ ਦੀ ਇਹ ਜਿਹੜਾ ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ, ਇਹਨੂੰ ਤੁਸੀਂ ਪੰਜਾਬ ਦੀ ਹਿਸਟਰੀ ਦੇ ਰਾਹੀਂ ਵੀ ਵੇਖ ਸਕਦੇ ਹੋ ਕਿ ਪੰਜਾਬ 'ਚ ਜਿਹੜੀ ਇੰਨੇ ਬਹੁਤੇ ਹਮਲੇ ਹੁੰਦੇ ਸਨ, ਉਹ ਕਿਉਂ ਹੁੰਦੇ ਸਨ? ਇਸ ਲਈ ਹੁੰਦੇ ਸਨ ਕਿ ਪੰਜਾਬ ਖਾਂਦਾ ਪੀਂਦਾ ਮੁਲਕ ਸੀ। ਪੰਜਾਬ ਦਾ ਐਸਾ ਰੁੱਖ ਸੀ ਜਿਹਦੀ ਛਾਂ ਸੀ, ਉਹਦੀ ਛਾਂ ਦੀ ਵਜ੍ਹਾ ਤੋਂ ਲੋਕੀ ਉੱਤੇ ਹਮਲਾ ਕਰਦੇ ਸਨ। ਤੇ ਮਤਲਬ ਇਹ ਹੈ ਕਿ ਇਹਨੂੰ ਤੁਸੀਂ ਹਿਸਟੋਰੀਕਲੀ ਪੂਰੇ ਪੰਜਾਬ ਦੀ ਹਿਸਟਰੀ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਪੰਜਾਬ ਨੂੰ ਉਹਦੀ ਛਾਂ ਹੀ ਖਾਂਦੀ ਰਹੀ ਹੈ। ਖੁਸ਼ਹਾਲੀ ਉਹਦੀ ਦੁਸ਼ਮਣ ਹੋ ਗਈ। ਠੀਕ ਹੈ ਜੀ। ਜੇ ਨਹੀਂ ਤਾਂ ਫਿਰ ਮੈਂ ਤੁਹਾਨੂੰ ਲਾਈਟਰ ਸਾਈਡ ਆਫ ਸ਼ਿਵ ਕੁਮਾਰ ਦੀ ਇੱਕ ਗਾਣਾ ਐਂਡ ਚ ਸੁਣਾ ਦਿੰਦਾ। ਸੁਣਾ ਦਿਓ, ਇਹਨੂੰ ਵੀ ਰਿਕਾਰਡਿੰਗ ਚ ਲੈ ਆਉਣਾ। ਹਾਂਜੀ,
क्वालिटीज और बेहतर नहीं है अमरजीत जी, क्वालिटी ਨਹੀਂ ਠੀਕ। नहीं, क्वालिटी नहीं थी। ਹੁਣ ਠੀਕ ਹੈ। ठीक है। हाँ जी ठीक है जी। वाह जी वाह, बहुत अच्छा। बहुत चलो बढ़िया। चलो जी, रिकॉर्डिंग रोक लो।